ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਸਰੋਤਿਓ। ਅੱਜ ਅਪ੍ਰੈਲ ਦੀ 11 ਤਰੀਕ ਆ, ਦਿਨ ਸੋਮਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500। ਮੈਡੀਕਲ ਦੇ ਲਈ ਅਪਲਾਈ ਕਰਨਾ ਚਾਹੁੰਦੇ ਹੋ, ਚੱਲ ਰਹੇ ਮੈਡੀਕਲ ਦੇ ਵਿੱਚ ਚੇਂਜਸ ਕਰਵਾਉਣਾ ਚਾਹੁੰਦੇ ਹੋ, ਵੱਖ-ਵੱਖ ਪਲਾਨਸ ਬਾਰੇ ਜਾਣਕਾਰੀ ਹਾਸਿਲ ਕਰਨੀ ਹੈ। ਪੂਰੇ ਅਮਰੀਕਾ ਭਰ ਦੇ ਵਿੱਚ ਮੈਡੀਕਲ ਦੇ ਲਈ ਮਦਦ ਕਰਦੇ ਹਨ। ਕਾਲ 408-272-2500। ਇਸ ਦੇ ਨਾਲ ਕਮਰਸ਼ੀਅਲ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਹੈਲਥ ਇੰਸ਼ੋਰੈਂਸ, ਵਰਕਰ ਕੰਪ, ਹੋਮ ਇੰਸ਼ੋਰੈਂਸ ਦੇ ਲਈ ਕਾਲ ਕਰੋ 4082722500। US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇਟਰ ਕਹਿਣਾ 4159090503। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਨ ਸਨੀ ਪਰੇਵਾਲ ਯੂਨੀਵਰਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਜਰਨੈਲ ਸਿੰਘ ਜੋਹਲ, ਹਰਨੇਕ ਸਿੰਘ ਪਾਵਲਾ ਰੈਂਟਨ ਵਾਸ਼ਿੰਗਟਨ, ਧਰਮ ਸਿੰਘ ਫਾਉਲਰ, ਸਰਬਜੀਤ ਸਿੰਘ ਰੈਂਡਨ ਗੈਸ ਐਂਡ ਫੂਡ ਐਲਕੋ ਨਵਾਡਾ, ਹਰਜੀਤ ਸਿੰਘ ਲੈਥਰੋਪ ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਗੁਰਮੇਲ ਸਿੰਘ ਬਲਬੀਰ ਕੌਰਬਾਸੀ ਐਲਗਰੋਵ, ਕਰਨੈਲ ਸਿੰਘ ਰੰਧਾਵਾ ਟਰਲੋਕ। ਸਾਰਿਆਂ ਦਾ ਧੰਨਵਾਦ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨ ਦੇ ਲਈ। ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698। ਜੀ, ਅੱਜ ਦੀਆਂ ਖਬਰਾਂ ਵੱਲ ਲਈਏ। ਅਮਰੀਕਾ ਦੇ ਵਿੱਚ ਇਸ ਸਾਲ ਦੇ ਵਿੱਚ 196ਵੀਂ ਮਾਸ ਸ਼ੂਟਿੰਗ ਇੱਕ ਉਸ ਬੰਦੇ ਵੱਲੋਂ ਜੋ ਉਸ ਹੀ ਬੈਂਕ ਦਾ EMPLOYE ਸੀ, ਤੇ EMPLOYE ਵੀ ਇਦਾਂ ਦਾ ਵੀ ਉਸਨੇ ਬੈਚਲਰਸ ਦੀ ਵੀ ਡਿਗਰੀ ਕੀਤੀ ਹੋਈ ਸੀ, ਮਾਸਟਰਸ ਦੀ ਡਿਗਰੀ ਵੀ ਕੀਤੀ ਹੋਈ ਸੀ ਫਾਈਨਾਂਸ ਦੀ, ਯੂਨੀਵਰਸਿਟੀ ਆਫ ਅਲਬਾਮਾ ਤੋਂ। ਦਸੰਬਰ 2020 ਚ ਉਸਨੇ ਇਹ ਡਿਗਰੀਆਂ ਕੀਤੀਆਂ। ਉਸ ਤੋਂ ਬਾਅਦ ਉਸਨੇ 3 ਸਮਰ ਦੇ ਵਿੱਚ ਇੰਟਰਨਸ਼ਿਪ ਕੀਤੀ ਇਸ 올ਡ ਨੈਸ਼ਨਲ ਬੈਂਕ ਦੇ ਵਿੱਚ। ਉਸ ਤੋਂ ਬਾਅਦ ਉਸਨੂੰ ਪਰਮਾਨੈਂਟਲੀ ਹਾਇਰ ਕਰ ਲਿਆ ਗਿਆ ਕਮਰਸ਼ੀਅਲ ਡਿਵੈਲਪਮੈਂਟ ਪ੍ਰੋਫੈਸ਼ਨਲ ਜੂਨ 2021 ਦੇ ਵਿੱਚ, ਜਿਹੜੇ ਉਹਦੇ ਲਿੰਕਡਇਨ ਪ੍ਰੋਫਾਈਲ ਆ ਉਹਨਾਂ ਦੇ ਮੁਤਾਬਕ। ਤੇ ਅੱਜ ਤੱਕ ਕੋਈ ਵੀ ਉਹਦੀ ਪ੍ਰਾਇਰ ਅੰਗੇਜਮੈਂਟ ਨਹੀਂ ਸੀ ਪੁਲਿਸ ਦੇ ਨਾਲ, ਕਿਸੇ ਤਰ੍ਹਾਂ ਦੀ ਕਦੇ ਅਰੈਸਟ ਨਹੀਂ ਹੋਇਆ। ਲੀਗਲੀ ਗਨ ਬਾਈ ਕਰਕੇ ਆਪਣੇ ਹੀ ਸਾਥੀ ਜਿਹੜੇ EMPLOYE ਸੀ ਉਹਨਾਂ ਦੇ ਉੱਤੇ ਗੋਲੀਆਂ ਚਲਾ ਕੇ 1 ਮਿੰਟ ਦੇ ਵਿੱਚ 5 ਜਾਣਿਆਂ ਨੂੰ ਮਾਰਤਾ। 8 ਜਾਣੇ ਜਿਹੜੇ ਬੜੀ ਬੁਰੀ ਤਰ੍ਹਾਂ ਜਿਹੜੇ ਆ ਫੱਟੜ ਹੋ ਗਏ। ਸੋ ਇਹ ਸਾਰੇ ਕਾਸੇ ਨੂੰ ਲੈ ਕੇ ਅਮਰੀਕਨ ਲੋਕ ਬਹੁਤ ਚਿੰਤਾ ਦੇ ਵਿੱਚ ਹੈਗੇ ਆ। ਕੀ ਕਾਰਨ ਆ ਅਮਰੀਕਾ ਦੇ ਵਿੱਚ ਇੰਨੀਆਂ ਜਿਹੜੀਆਂ ਮਾਸ ਸ਼ੂਟਿੰਗਸ ਹੋ ਰਹੀਆਂ? ਕਈ ਵਾਰ ਆਪਾਂ ਸੋਚਦੇ ਹਾਂ ਵੀ ਹੋ ਸਕਦਾ ਕੋਈ ਅਨਐਜੂਕੇਟਡ ਸਦਾਈ ਬੰਦਾ ਹੋਊਗਾ। ਹੁਣ ਤੁਹਾਡੇ ਸਾਹਮਣੇ ਵੈਲ ਐਜੂਕੇਟਡ ਬੰਦਾ, ਬੜੀ ਪ੍ਰੋਫੈਸ਼ਨਲ ਜੌਬ ਕਰਦਾ, ਕਦੇ ਉਹਦਾ ਕ੍ਰਾਈਮ 'ਚ ਇਨਵੋਲਵਮੈਂਟ ਨਹੀਂ, ਲੀਗਲੀ ਗਨ ਖਰੀਦ ਕੇ ਉਸਨੇ ਆਪਣੇ ਹੀ ਸਾਥੀਆਂ ਦੇ ਗੋਲੀ ਮਾਰਤਾ। ਤੇ ਬੰਦਾ ਸੇਫ ਜਿਹੜਾ ਆ ਉਹ ਕਿੱਥੇ ਹੈਗਾ ਆ? ਜੀ, ਕੌਨਰ ਸਟਰਜਨ 25 ਸਾਲਾਂ ਦਾ EMPLOYE ਸੀ ਇਹ, ਜਿਸ ਨੇ ਆਪਣੇ ਹੀ ਸਾਥੀਆਂ ਦੇ 올ਡ ਨੈਸ਼ਨਲ ਬੈਂਕ ਤੇ ਕੱਲ ਸਵੇਰੇ ਜਿਹੜੀ ਆ ਗੋਲੀਆਂ ਮਾਰੀਆਂ, ਤੇ ਨਾਲ 5 ਜਾਣਿਆਂ ਨੂੰ ਉੱਥੇ ਹੀ ਉਹਨਾਂ ਦੀ ਮੌਤ ਹੋ ਗਈ, ਤੇ ਬਾਕੀ ਜਿਹੜੇ ਆ ਬੁਰੀ ਤਰ੍ਹਾਂ ਫੱਟੜ ਆ, ਹਸਪਤਾਲ 'ਚ ਆ। AR-15 ਸਟਾਈਲ ਵੈਪਨ ਜਿਹੜਾ ਸੀਗਾ ਇਸ ਨੇ ਯੂਜ਼ ਕੀਤਾ ਇਸ ਮਾਸ ਸ਼ੂਟਿੰਗ ਦੇ ਦੌਰਾਨ। ਜੀ ਬਿਲਕੁਲ। ਉੱਥੋਂ ਦੇ ਜਿਹੜੇ ਗਵਰਨਰ ਐਂਡੀ ਬੈਸ਼ਰ, ਉਹਨਾਂ ਦੇ ਕੁਝ ਫਰੈਂਡ ਵੀ ਇਸ ਬੈਂਕ ਦੇ ਵਿੱਚ ਸੀਗੇ ਜਿਨ੍ਹਾਂ ਦੀ ਇਸ ਗੋਲੀकांड ਦੇ ਵਿੱਚ ਮੌਤ ਹੋਈ ਆ। ਸੋ ਦਿਲ ਦਹਿਲਾਉਣ ਵਾਲੀਆਂ ਤਸਵੀਰਾਂ, ਖਬਰਾਂ ਜਿਹੜੀਆਂ ਉਹ ਆ ਰਹੀਆਂ ਆ। ਅਨਦਰ ਡੇ ਅਨਦਰ ਸ਼ੂਟਿੰਗ। ਬਹੁਤ ਸਾਰੇ ਲੋਕ ਇੱਦਾਂ ਜਿਹੜਾ ਹੁਣ ਕਹਿ ਰਹੇ ਆ ਵੀ ਇਹ ਤਾਂ ਹੁਣ ਅਮਰੀਕਾ ਦੀ ਨਵੀਂ ਜਿਹੜੀ ਰਿਐਲਿਟੀ ਆ ਇਹੀ ਬਣਦੀ ਜਾ ਰਹੀ ਆ। ਆਪਾਂ ਦੇਖਦੇ ਵੀ ਸਕੂਲ ਤੋਂ ਲੈ ਕੇ ਹਰ ਇੱਕ ਥਾਂ ਦੇ ਉੱਤੇ ਜਿਹੜੀਆਂ ਸ਼ੂਟਿੰਗਸ ਹੋ ਰਹੀਆਂ। ਬੀਤੇ ਦਿਨਾਂ 'ਚ ਸਕੂਲ 'ਚ ਟੈਨਸੀ ਦੇ ਵਿੱਚ ਜਿਹੜੀ ਉਹ ਹੋਈ ਸੀ। ਉਸ ਤੋਂ ਬਾਅਦ 'ਚ ਗਨ ਕੰਟਰੋਲ ਨੂੰ ਲੈ ਕੇ ਜਦੋਂ ਚਰਚਾ ਚੱਲੀ ਤਾਂ ਉੱਥੇ ਜਿਹੜੇ ਸੰਸਦ ਮੈਂਬਰ ਸੀਗੇ ਉੱਥੋਂ ਦੇ, ਉਹਨਾਂ ਨੂੰ ਬਰਖਾਸਤ ਕਰ ਦਿੱਤਾ ਗਿਆ। ਹੁਣ ਮੁੜ ਦੁਬਾਰਾ ਉਹਨਾਂ ਨੂੰ ਉੱਥੋਂ ਦੇ ਲੋਕਾਂ ਨੇ ਇੱਕ ਹਿਸਾਬ ਦੇ ਨਾਲ ਕੌਂਸਲ ਨੇ ਉਹਦੀ ਥਾਂ ਦੇ ਉੱਤੇ ਉਸੇ ਨੂੰ ਹੀ ਚੁਣ ਕੇ ਜਿਹੜਾ ਉਹ ਦੁਬਾਰਾ ਘੱਲ ਦਿੱਤਾ। ਹੁਣ ਇੱਥੇ ਚਰਚਾ ਚੱਲਦੀ ਆ ਵੀ ਜਿੱਦਾਂ ਸਕੂਲਾਂ 'ਚ ਹੋਰ ਥਾਵਾਂ ਦੇ ਉੱਤੇ ਆਰਮਡ ਗਾਰਡ, ਹੁਣ ਬੈਂਕ ਦੇ ਬਾਹਰ ਤਾਂ ਹੁੰਦੇ ਹੀ ਆ ਜਿਹੜਾ ਹਰਜੋਤ ਸਿੰਘ ਜੀ, ਵੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਆਪਾਂ ਦੇਖ ਰਹੇ ਹਾਂ। ਇਹ ਆ ਵੀ ਪੁਲਿਸ ਨੇ ਆਉਂਦੇ ਆ ਜਿਹੜੀ ਉਹ ਕਾਰਵਾਈ ਚੰਗੀ ਕੀਤੀ। ਨਹੀਂ ਤਾਂ ਯੂਵਾਲਡੇ ਦੇ ਵਿੱਚ ਜੋ ਹੋਇਆ, ਰੌਬ ਐਲੀਮੈਂਟਰੀ ਸਕੂਲ ਦੇ ਵਿੱਚ ਵੀ ਪੁਲਿਸ ਉੱਥੇ 1.5 ਘੰਟਾ ਬਾਹਰ ਗੱਪਾਂ ਮਾਰਦੀ ਰਹੀ, ਇਹੀ ਨੀਤੀਆਂ ਹੀ ਘੜਦੀ ਰਹੀ ਵੀ ਕਿੱਦਾਂ ਕਰਨਾ, ਕਿਵੇਂ ਕਰਨਾ। ਉਹਨੇ ਹੋਰ ਕਈ ਕਤਲੋ-ਗਾਰਤਾਂ ਉਸ ਨੂੰ ਅੰਜਾਮ ਦਿੱਤਾ।
ਇੱਥੇ ਕਹਿੰਦੇ ਵੀ 3 ਮਿੰਟਾਂ ਦੇ ਵਿੱਚ ਜਿਹੜੇ ਫਸਟ ਰਿਸਪੌਂਡਰਸ ਪਹੁੰਚੇ ਉਹਨਾਂ ਨੇ ਮੌਕੇ ਦੀ ਨਜ਼ਾਕਤ ਨੂੰ ਦੇਖਦੇ ਹੋਏ ਤੁਰੰਤ ਕਾਰਵਾਈ ਕੀਤੀ ਤੇ ਹਮਲਾਵਰ ਨੂੰ ਜਿਹੜਾ ਉੱਥੇ ਹੀ ਢੇਰ ਕਰ ਦਿੱਤਾ। ਸੇਮ ਜਿਹੜਾ ਟੈਨੇਸੀ ਦੇ ਵਿੱਚ ਕਨਵੈਂਟ ਹਾਈ ਸਕੂਲ ਦੇ ਵਿੱਚ ਉੱਥੇ ਹੋਇਆ, ਚਰਚ ਦੇ ਵਿੱਚ ਜਿਹੜਾ ਸਕੂਲ ਚੱਲਦਾ ਸੀ ਉੱਥੇ ਵੀ ਉੱਥੋਂ ਦੇ ਫਸਟ ਰਿਸਪੌਂਡਰ ਪੁਲਿਸ ਵਾਲਿਆਂ ਨੇ ਜਿਹੜੀ ਹੈ ਕਾਰਵਾਈ ਤੇਜ਼ੀ ਦੇ ਨਾਲ ਕਰਦੇ ਹੋਏ ਉਸ ਨੂੰ ਪਹਿਲਾਂ ਢੇਰ ਜਿਹੜਾ ਉਹ ਕਰ ਦਿੱਤਾ। ਸੋ ਇਹ ਜਿਹੜਾ ਲੂਈਵਿਲ ਦੇ ਵਿੱਚ ਜਿਹੜੇ ਬੈਂਕ ਦੇ ਵਿੱਚ ਜੋ ਵਾਪਰ ਰਿਹਾ ਆ, ਹੁਣ ਜਿਹੜੇ ਇਨਵੈਸਟੀਗੇਟਰਸ ਆ ਕਹਿੰਦੇ ਵੀ ਸਾਰੀ ਜਿਹੜੀ ਫੁਟੇਜ ਆ ਉਸ ਦੀ ਜਾਂਚ ਜਿਹੜੀ ਉਹ ਕੀਤੀ ਜਾ ਰਹੀ ਆ। ਕੀ ਕਾਰਨ ਬਣੇ ਆ ਉੱਥੇ ਦੀ ਮਾਸ ਸ਼ੂਟਿੰਗ ਜਿਹੜੀ ਉਹ ਹੋਣ ਦੇ ਕਰਕੇ, ਜਿਹੜੇ ਮਰੇ ਆ ਕੀ ਉਹਨਾਂ ਦੇ ਨਾਲ ਕਈ ਸਵਾਲਾਂ ਦੇ ਜਵਾਬ ਤਾਂ ਨਹੀਂ ਵਿਚਾਰੇ ਚਲੇ ਗਏ, ਇਹ ਜਿਹੜੇ ਹੁਣ ਦੇਖਣ ਵਾਲੀ ਗੱਲ ਆ। 4 ਜਾਣੇ ਤਾਂ ਮੌਕੇ ਤੇ ਮਾਰੇ ਗਏ ਸੀ, 5ਵਾਂ ਜਿਹੜੀ ਉਹ ਬੀਬੀ ਸੀਗੀ ਉਹ ਹਸਪਤਾਲ ਦੇ ਵਿੱਚ ਦਾਖਲ ਕਰਾਈ ਗਈ ਸੀ ਜਿੱਥੇ ਉਹ ਆਪਣੀ ਇਹਨਾਂ ਗੋਲੀਆਂ ਦੀ ਮਾਰ ਨਾ ਚੱਲਦੀ ਹੋਈ ਉਹ ਵੀ ਦਮ ਜਿਹੜੀ ਉਹ ਤੋੜ ਗਈ। ਕਹਿੰਦੇ ਵੀ ਕਿਲਰ ਨੇ ਜਿਹੜਾ ਮਿੰਟ 1.5 ਮਿੰਟ ਤੱਕ ਵੇਟ ਕੀਤਾ ਪੁਲਿਸ ਦੇ ਜਿਹੜੇ ਉਹ ਅਰਾਈਵ ਕਰਨ ਤੱਕ। ਫਿਰ ਜਿਹੜਾ ਸ਼ੂਟਰ ਆ ਉਸ ਦੇ ਨਾਲ ਪੁਲਿਸ ਦੀ ਗਨ ਬੈਟਲ ਜਿਹੜੀ ਉਹ ਹੋਈ ਤੇ ਜਿਸ ਦੌਰਾਨ ਉਸ ਤੇ ਗੋਲੀ ਲੱਗੀ ਤੇ ਉਸ ਦੀ ਮੌਤ ਹੋਈ। ਕਹਿੰਦੇ ਵੀ ਅਜੇ ਲੋਕਾਂ ਦੇ ਲਈ ਇਹ ਬੈਂਕ ਪੂਰਾ ਨਹੀਂ ਸੀ, ਅਜੇ ਜਿਸ ਟਾਈਮ ਦੇ ਉੱਤੇ ਗੋਲੀ ਕਾਂਡ ਵਾਪਰਿਆ ਆ ਉਸ ਟਾਈਮ ਦੇ ਉੱਤੇ ਜੇ ਲੋਕਾਂ ਦੇ ਲਈ, ਆਮ ਪਬਲਿਕ ਦੇ ਲਈ ਬੈਂਕ ਜਿਹੜਾ ਪੂਰੀ ਤਰ੍ਹਾਂ ਨਹੀਂ ਸੀ ਜਿਹੜਾ ਉਹ ਖੁੱਲ੍ਹਾ। ਕਹਿੰਦਾ ਵੀ ਜੇ ਉੱਥੇ ਲੋਕ ਹੁੰਦੇ ਤਾਂ ਇਸ ਖਬਰ ਦਾ ਹਸ਼ਰ ਹੋਰ ਵੀ ਮਾੜਾ, ਇਹ ਨਹੀਂ ਆ ਵੀ ਇਹ ਮਾੜੀ ਨਹੀਂ ਆ, ਬਹੁਤ ਮਾੜੀ ਆ ਵੀ ਇਸ ਦੇ ਵਿੱਚ ਮਰਨ ਵਾਲਿਆਂ ਦੀ ਜਿਹੜੀ ਸੰਖਿਆ ਹੋਰ ਵੀ ਵੱਧ ਹੋ ਸਕਦੀ ਸੀਗੀ। ਹਰ ਇੱਕ ਜਣਾ ਜਿਹੜਾ ਆ ਇਸ ਨੂੰ ਲੈ ਕੇ ਭਾਵੁਕ ਵੀ ਆ, ਗੱਲਾਂ ਵੀ ਜਿਹੜੀਆਂ ਉਹ ਕਰ ਰਿਹਾ ਆ। ਇਸ ਦਾ ਅੰਤ ਦੇ ਵਿੱਚ ਕੀ ਹੋਊਗਾ, ਕਿੱਥੇ ਜਾ ਕੇ ਗੱਲ ਜਿਹੜੀ ਇਹ ਨਿਬੜਦੀ ਆ, ਇਹ ਹੁਣ ਦੇਖਣ ਵਾਲੀ ਆ। ਜੋਸ਼ੂਆ ਬੈਰਕ 40 ਸਾਲਾਂ ਦਾ, ਜੂਲੀਆਨਾ ਫਾਰਮਰ 45 ਸਾਲਾਂ ਦੀ, ਟੌਮੀ ਐਲੀਅਟ 63, ਜੇਮਸ ਟੱਟ 64 ਸਾਲ ਤੇ ਡੀਐਨਾ ਐਕਟ 57 ਸਾਲ। ਇਹਨਾਂ ਦੀ ਜਿਹੜੀਆਂ ਇਹ ਮੌਤ ਹੋਈ ਆ। ਇਹ 5 ਜਣੇ ਆ ਜਿਹੜੇ ਇਸ ਗੋਲੀ ਕਾਂਡ ਦੀ ਭੇਂਟ ਜਿਹੜੇ ਆ ਇੱਕ ਵਾਰੀ ਫੇਰ ਜਿਹੜੇ ਉਹ ਚੜ ਰਹੇ ਆ। ਪ੍ਰੈਜ਼ੀਡੈਂਟ ਨੇ, ਵਾਈਸ ਪ੍ਰੈਜ਼ੀਡੈਂਟ ਨੇ, ਸਾਰਿਆਂ ਨੇ ਕਿਹਾ ਵੀ ਭਾਈ ਥਾਟਸ ਐਂਡ ਪ੍ਰੇਅਰਸ ਨਾਲ ਹੁਣ ਗੱਲ ਬਣ ਨਹੀਂ ਰਹੀ, ਆਪਾਂ ਨੂੰ ਜਿਹੜੇ ਗਨ ਰਿਫਾਰਮ ਲੈਜਿਸਲੇਸ਼ਨ ਆ ਉਹ ਲਿਆਉਣਾ ਪੈਣਾ ਆ। ਤੇ ਉਹਨਾਂ ਨੇ ਗੁਹਾਰ ਲਾਈ ਪ੍ਰੈਜ਼ੀਡੈਂਟ ਬਾਈਡਨ ਨੇ ਵੀ ਜਿਹੜੇ ਰਿਪਬਲਿਕਨ ਲਾ ਮੇਕਰਸ ਆ ਉਹ ਡੈਮੋਕ੍ਰੇਟਾਂ ਦੇ ਨਾਲ ਮਿਲ ਕੇ ਇਸ ਦੇ ਉੱਤੇ ਕੋਈ ਐਕਸ਼ਨ ਜਿਹੜੇ ਉਹ ਲੈਣ। ਤੇ ਉਹਨਾਂ ਨੇ ਟਵੀਟ ਕਰਕੇ ਕਿਹਾ ਵੀ ਬਹੁਤ ਸਾਰੇ ਜਿਹੜੇ ਅਮਰੀਕਨਸ ਆ ਉਹਨਾਂ ਨੂੰ ਇਹ ਆਪਣੀ ਜਾਨ ਦੇ ਨਾਲ ਇਸ ਦੀ ਕੀਮਤ ਚੁਕਾਉਣੀ ਪੈ ਰਹੀ ਆ ਕਿਉਂਕਿ ਕਾਂਗਰਸ ਦੇ ਵਿੱਚ ਇਸ ਦੇ ਉੱਤੇ ਕੋਈ ਵੀ ਇਹ ਐਕਸ਼ਨ ਨਹੀਂ ਜਿਹੜਾ ਉਹ ਲਿਆ ਜਾ ਰਿਹਾ, ਇਨ ਐਕਸ਼ਨ ਆ। ਤੇ ਕਹਿੰਦੇ ਵੀ ਉਹਨਾਂ ਨੇ ਬੇਸਿਕਲੀ ਸਵਾਲ ਜਿਹੜੇ ਸਿੱਧਾ ਰਿਪਬਲਿਕਨਸ ਦੇ ਉੱਤੇ ਚੱਕ ਦਿੱਤੇ ਵੀ ਵੈਨ ਵਿਲ ਰਿਪਬਲਿਕਨਸ ਇਨ ਕਾਂਗਰਸ ਐਕਟ ਟੂ ਪ੍ਰੋਟੈਕਟ ਆਵਰ ਕਮਿਊਨਿਟੀਜ਼, ਇਹਨਾਂ ਨੂੰ ਬਚਾਉਣ ਦੇ ਲਈ ਕਦੋਂ ਜਿਹੜੇ ਉਹ ਅੱਗੇ ਆਉਣਗੇ, ਕਦੋਂ ਜਿਹੜਾ ਉਹ ਕੁਛ ਕਰਨਗੇ। ਸੋ ਇਹ ਸਾਰਾ ਕੁਛ ਜਿਹੜਾ ਹਰਜੋਤ ਸਿੰਘ ਜੀ ਗੋਲੀ ਕਾਂਡ ਦੇ ਵਿੱਚ ਵਾਪਰਿਆ, ਹਰ ਵਾਰ ਦੀ ਤਰ੍ਹਾਂ ਚਰਚਾ ਜਿਹੜੀ ਉਹ ਹੋਊਗੀ। ਇੰਤਜ਼ਾਰ ਜਿਹੜਾ ਇਹਨਾਂ ਨੇ ਫਿਰ ਅਗਲੀ ਵਾਰ ਦੀ ਜਿਹੜੀ ਸ਼ੂਟਿੰਗ ਤੱਕ ਦਾ ਕਰਨਾ ਆ, ਇਹੀ ਬਿਆਨ ਦੁਬਾਰਾ ਦਾਖਲ ਲਈ। ਸ਼ੂਟਰ ਨੇ 152 ਰਾਉਂਡਸ 1 ਮਿੰਟ ਦੇ ਵਿੱਚ ਜਿਹੜੇ ਆ ਫਾਇਰ ਕੀਤੇ ਹੈਗੇ ਆ। ਤੇ ਬਿਲਕੁਲ ਜਦੋਂ 8:30 ਵਜੇ ਇੰਪਲਾਈਜ਼ ਪਹਿਲਾਂ ਆਏ ਸੀ, ਬੈਂਕ ਨੇ 9 ਵਜੇ ਖੁੱਲਣਾ ਸੀ। ਜੇ ਕਿਤੇ ਬਾਅਦ ਚ ਹੁੰਦਾ ਤੇ ਬਹੁਤ ਜ਼ਿਆਦਾ ਜਿਹੜਾ ਨੁਕਸਾਨ ਹੋਣਾ ਸੀਗਾ। ਕਹਿੰਦੇ ਵੀ ਉਸਨੇ ਆਪਣੇ ਪੇਰੈਂਟਸ ਦੇ ਕੋਲ ਇੱਕ ਨੋਟ ਵੀ ਛੱਡਿਆ ਸੀ ਵੀ ਮੈਂ ਜਿਹੜੀ ਆ ਮਾਸ ਸ਼ੂਟਿੰਗ ਕਰਨ ਜਾ ਰਿਹਾ ਆ ਆਪਣੀ ਜਿੱਥੇ ਕੰਮ ਕਰਦਾ ਹੈਗਾ ਵਰਕ ਪਲੇਸ ਦੇ ਉੱਤੇ। ਹੁਣ ਇਹ ਨਹੀਂ ਪਤਾ ਲੱਗਾ ਵੀ ਮੈਸੇਜ ਉਹਦੇ ਪੇਰੈਂਟਸ ਨੇ ਕਦੋਂ ਪੜ੍ਹਿਆ ਤੇ ਉਹਦੇ ਫਰੈਂਡਸ ਨੇ। ਇੱਕ ਪੁਆਇੰਟ ਦੇ ਉੱਤੇ ਲੂਈਵਿਲ ਦੇ ਜੋ ਪੁਲਿਸ ਡਿਸਪੈਚਰ ਆ ਉਹਨਾਂ ਨੇ ਅਲਰਟ ਕੀਤਾ ਸਾਰੇ ਜਿਹੜੇ ਪੁਲਿਸ ਵਾਲੇ ਸੀ ਵੀ 25 ਸਾਲਾਂ ਦਾ ਵਾਈਟ ਮੇਲ ਕਾਰਨਰ ਸਰਜਨ 6 ਫੁੱਟ 4 ਇੰਚ ਲੰਮਾ ਨੌਜਵਾਨ ਸੀ ਇਹ। ਉਸਨੇ ਆਪਣੇ ਫਰੈਂਡ ਨੂੰ ਵੀ ਟੈਕਸਟ ਕੀਤਾ ਵੌਇਸ ਮੇਲ ਦੇ ਵਿੱਚ ਵੀ ਮੈਂ ਹਰ ਇੱਕ ਜਾਣੇ ਨੂੰ ਬੈਂਕ ਦੇ ਉੱਤੇ ਮਾਰਨ ਜਾ ਰਿਹਾ ਆ ਤੇ ਮੈਂ ਸੁਸਾਈਡਲ ਫੀਲ ਕਰ ਰਿਹਾ ਹੈਗਾ, ਜੋ ਉਸ ਟਾਈਮ ਉਸਨੇ ਇਮੀਡੀਏਟਲੀ ਪੁਲਿਸ ਨੂੰ ਵੀ ਦੱਸਿਆ। ਪਰ ਅਨਫੋਰਚੂਨੇਟਲੀ ਕਾਫੀ ਲੇਟ ਸੀ ਜਿਹਦੇ ਨਾਲ ਜਿਹੜਾ ਆ ਇੰਨੇ ਜਾਣੇ ਲੋਕਾਂ ਦੀ ਜਿਹੜੀ ਜਾਨ ਆ ਉਹ ਚਲੀ ਗਈ ਹੈਗੀ। ਜੀ ਬਿਲਕੁਲ, ਦੇਖ ਲਓ ਹਰਜੋਤ ਸਿੰਘ ਜੀ ਕੀ ਇਹਨਾਂ ਦੇ ਦਿਮਾਗ ਦੇ ਵਿੱਚ ਇਸ ਟਾਈਮ ਚੱਲ ਰਿਹਾ ਹੈ। ਬਹੁਤ ਵੱਡੀ ਜਿਹੜੀ ਇਸ ਟਾਈਮ ਪ੍ਰੋਬਲਮ ਚੱਲ ਰਹੀ ਆ, ਲੋਕ ਕਮਲੇ ਹੋਏ ਫਿਰਦੇ ਤਾਂ ਕੀ ਵਾਲੀ ਥੋੜੀ ਕਾਂਡਾ ਉਹ ਲਗਾਤਾਰ ਵੱਧ ਰਹੀ। ਇਹ ਨਹੀਂ ਅਸੀਂ ਭਾਈ ਤੁਹਾਨੂੰ ਕੋਈ ਡਰਾਉਣ ਵਾਲੀ ਗੱਲ ਨਹੀਂ, ਪਰ ਇਹ ਰਿਐਲਿਟੀ ਆ, ਇਹ ਆંકੜੇ ਆ ਜਿਹੜੇ ਉਹ ਇਸ ਟਾਈਮ ਸਾਹਮਣੇ ਆ। ਸੋ ਆਪਾਂ ਪਹਿਲਾਂ ਵੀ ਗੱਲ ਕਰਦੇ ਰਹੇ, ਹੁਣ ਵੀ ਕਰਦੇ ਆ।
ਸਤਰਕ ਰਿਹਾ ਕਰੋ। ਤੁਹਾਡੇ ਆਲੇ ਦੁਆਲੇ ਕੋਈ ਤੁਹਾਡਾ EMPLOYEE ਕੋਈ ਇੱਦਾਂ ਦੀ ਗੱਲ ਕਰਦਾ ਆ ਜਾਂ ਕੋਈ ਕਹਿ ਜੀ ਰਿਹਾ ਆ ਜੋ ਇੱਦਾਂ ਦਾ ਫੀਲ ਕਰ ਰਿਹਾ ਆ ਜਾਨ ਆਪਣੀ ਲੈਣ ਦੇ ਲਈ ਜਾਂ ਕਿਸੇ ਦੀ, ਤੇ ਭਾਈ ਉਹਨੂੰ ਹੈਲਪ ਦੀ ਜਿਹੜੀ ਜ਼ਰੂਰਤ ਆ, ਮੈਂਟਲ ਹੈਲਥ ਦੀ ਜਿਹੜੀ ਨਾਲ ਦੇ ਨਾਲ ਜ਼ਰੂਰਤ ਆ, ਉਹ ਸਹੂਲਤਾਂ ਜਿਹੜੀਆਂ ਹੋਣੀਆਂ ਚਾਹੀਦੀਆਂ। ਪਰ ਅਫਸੋਸ ਇਸ ਚੀਜ਼ ਦੇ ਵਿੱਚ ਆ ਜਿਹੜਾ ਹਰਜੋਤ ਸਿੰਘ ਜੀ, ਜਦੋਂ ਸਕੂਲਾਂ ਨੂੰ ਲੈ ਕੇ ਜਦੋਂ ਮੈਂਟਲ ਹੈਲਥ ਦੀਆਂ ਹੋਰ ਗੱਲ ਕਰਦੇ ਆ, ਤੇ ਜਦੋਂ ਕੋਈ ਹੁਣ ਖਾਸ ਕਰਕੇ ਜਿਹੜੇ ਡੈਮੋਕ੍ਰੇਟ ਕਹਿੰਦੇ ਵੀ ਆਪਾਂ ਮਨੀ ਸਪੈਂਡ ਕਰਦੇ ਹਾਂ ਇਹਦੇ ਤੇ ਫਿਰ ਉਹ ਰਿਪਬਲਿਕਨ ਕਹਿੰਦੇ ਨਹੀਂ ਇਹ ਤੇ ਮਨੀ ਵੀ ਨਹੀਂ ਸਪੈਂਡ ਕਰਨੀ, ਆਪਾਂ ਮੈਂਟਲ ਹੈਲਥ ਨੂੰ ਜਿਹੜਾ ਉਹ ਠੀਕ ਕਰਨ ਦੇ ਲਈ। ਭਾਈ ਹੁਣ ਇੱਕ ਪਾਸੇ ਤਾਂ ਕਿਸੇ ਨੂੰ ਹੋਣਾ ਪੈਣਾ ਆ ਨਾ ਵੀ ਜੇ ਸੈਕਿੰਡ ਅਮੈਂਡਮੈਂਟ ਦੀ ਰਾਈਟ ਜਿਹੜਾ ਉਹ ਰੱਖਣਾ, ਜਿਹੜਾ ਕਿ ਰੱਖੋ, ਉਹਦੇ ਵਿੱਚ ਕੋਈ ਦੋ ਰਾਵਾਂ ਨਹੀਂ, ਉਹ ਰਹਿਣਾ ਵੀ ਚਾਹੀਦਾ ਆ ਜਿਹੜੇ ਰਾਈਟ ਆ। ਪਰ ਜਿਹੜੀ ਸਮੱਸਿਆ ਹੈ ਉਸ ਨੂੰ ਤਾਂ ਸੋਲਿਊਸ਼ਨ ਉਸ ਦੇ ਪਾਸੇ ਵੱਲ ਨੂੰ ਵੀ ਤਾਂ ਕਿਸੇ ਪਾਸੇ ਨੂੰ ਜਿਹੜਾ ਉਹ ਤੁਰੀਏ, ਨਹੀਂ ਤਾਂ ਗੱਲਾਂ ਦੇ ਨਾਲ ਬਿਆਨਾਂ ਦੇ ਨਾਲ ਤਾਂ ਕਿਸੇ ਦਾ ਕੁਝ ਵੀ ਜਿਹੜਾ ਉਹ ਬਣਨਾ ਨਹੀਂ ਆ, ਹੋਣਾ ਕੁਛ ਨਹੀਂ ਆ। ਲੋਕ ਨੇਤਾ ਦਿਨ ਫਿਰ ਇਦਾਂ ਹੀ ਮਰਦੇ ਹੀ ਰਹਿਣਗੇ। ਜੀ, ਅੱਜ ਕੱਲ੍ਹ ਲੋਕਾਂ ਦੇ ਕੋਲ ਪੇਸ਼ੈਂਸ ਹੈ ਨਹੀਂ, ਸੋ ਇਹੀ ਕੋਸ਼ਿਸ਼ ਕਰੋ ਜੇ ਕੋਈ ਉੱਚਾ ਨੀਵਾਂ ਵੀ ਬੋਲਦਾ ਹੈ ਤਾਂ ਚੁੱਪ ਕਰਕੇ ਉਹਨੂੰ ਸਤਿ ਸ੍ਰੀ ਅਕਾਲ ਕਰਕੇ ਬਾਏ ਕਰਕੇ ਕੋਲ ਦੀ ਲੰਘ ਜਾਓ, ਕਿਸੇ ਨਾਲ ਕੋਈ ਫਸਣ ਦੀ ਜਿਹੜੀ ਗੱਲਬਾਤ ਨਹੀਂ ਹੈਗੀ। ਅਗਲੀ ਖਬਰ ਪੈਂਟਾਗਨ ਨੂੰ ਲੈ ਕੇ ਆ। ਪੈਂਟਾਗਨ ਦੇ ਜੋ ਲੀਕ ਡਾਕੂਮੈਂਟ ਹੋਏ ਹੈਗੇ ਆ, ਖਾਸ ਕਰਕੇ ਯੂਕਰੇਨ ਤੇ ਰਸ਼ੀਅਨ ਵਾਰ ਦੇ, ਉਸ ਨੇ ਵਾਈਟ ਹਾਊਸ ਨੂੰ ਪੂਰੀ ਤਰ੍ਹਾਂ ਹਿਲਾ ਕੇ ਰੱਖ ਦਿੱਤਾ ਹੈਗਾ ਵੀ ਇਹ ਸਾਰਾ ਕੁਝ ਵਾਪਰਿਆ ਹੈਗਾ। ਸਭ ਤੋਂ ਹੈਰਾਨੀ ਵਾਲੀ ਗੱਲ ਇਹ ਆ ਵੀ ਜਿਹੜੇ ਟੌਪ ਸੀਕ੍ਰੇਟ ਡਾਕੂਮੈਂਟਸ ਆ, ਇਹ ਇੱਕ ਗੇਮਰ ਚੈਟ ਰੂਮ ਦੇ ਵਿੱਚ ਜਿਸ ਨੂੰ ਕਿ ਡਿਸਕੌਰਡ ਹੋਸਟ ਕਰ ਰਿਹਾ ਸੀ, ਉੱਥੇ ਸ਼ੇਅਰ ਕੀਤੇ ਗਏ, ਜਿੱਥੇ ਲੋਕ ਗੇਮ ਖੇਲਦੇ ਹੈਗੇ ਕਿ ਕਿਸ ਤਰ੍ਹਾਂ ਜਿਹੜੀ ਵਾਰ ਆ ਉਸ ਨੂੰ ਜਿੱਤਣਾ ਹੈਗਾ। ਉਸ ਦੇ ਵਿੱਚ ਉਹਨਾਂ ਨੂੰ ਥੋੜਾ ਆਲਟਰ ਵੀ ਕੀਤਾ ਗਿਆ ਸੀ ਵੀ ਕਿਸ ਤਰ੍ਹਾਂ ਰਸ਼ੀਅਨ ਜੋ ਫੌਜੀ ਆ ਉਹ ਮਰ ਰਹੇ ਹੈਗੇ ਆ ਤੇ ਯੂਕਰੇਨ ਜਿਹੜਾ ਆ ਉਹ ਜਿੱਤ ਰਿਹਾ ਹੈਗਾ ਆ। ਸੋ ਇਹ ਇੱਕ ਗੇਮ ਜਿੱਥੇ ਜਿਹੜੀ ਹੈਗੀ ਆ ਗੇਮ ਵਾਲੀ ਪਲੇਸ ਦੇ ਉੱਤੇ, ਗੇਮ ਚੈਟ ਰੂਮ ਦੇ ਉੱਤੇ ਕਿਸ ਤਰ੍ਹਾਂ ਜਿਹੜੀ ਸ਼ੇਅਰ ਹੋ ਗਿਆ, ਕਿਸ ਤਰ੍ਹਾਂ ਟੌਪ ਸੀਕ੍ਰੇਟ ਡਾਕੂਮੈਂਟ ਚੱਲੇਗਾ, ਇਹ ਇੱਕ ਹੁਣ ਵਾਈਟ ਹਾਊਸ ਦੇ ਲਈ ਸਿਰਦਰਦੀ ਬਣਿਆ ਹੋਇਆ ਹੈ ਵੀ ਕਿਸ ਨੇ ਇਹ ਜਿਹੜੇ ਡਾਕੂਮੈਂਟਸ ਆ ਉਹ ਲੀਕ ਕੀਤੇ ਹੈਗੇ ਆ ਤੇ ਉਹ ਬਾਹਰ ਪਬਲਿਕ ਦੇ ਵਿੱਚ ਚਲੇ ਗਏ ਹੈਗੇ। ਜੀ ਬਿਲਕੁਲ, ਦੇਖੋ ਬੜੀ ਅਚੰਭੇ ਵਾਲੀ ਜਿਹੜੀ ਇਹ ਗੱਲ ਆ ਵੀ ਜਿੱਥੇ ਗੇਮ ਦੀ ਡਿਸਕਸ਼ਨ, ਜਿਹੜੀ ਵੀਡੀਓ ਗੇਮ ਦੀ ਡਿਸਕਸ਼ਨ ਚੱਲ ਰਹੀ ਸੀ, ਉਹ ਵਾਲੇ ਇੱਕ ਚੈਨਲ ਦੇ ਉੱਤੇ ਜਿਹੜਾ ਡਿਸਕੌਰਡ ਇੱਕ ਐਪ ਆ, ਉਹਦੇ ਉੱਤੇ ਜਿਹੜੇ ਗੱਲਾਂ ਕਰਦੇ ਹੁੰਦੇ ਆ, ਉੱਥੋਂ ਇਹ ਜਿਹੜੀ ਪੋਟੈਂਸ਼ਲੀ ਜਿਹੜਾ ਲੀਕ ਹੋਇਆ ਆ। ਨੈਸ਼ਨਲ ਸਿਕਿਉਰਿਟੀ ਕਾਉਂਸਲ ਦੇ ਸਪੋਕਸਪਰਸਨ ਜਿਹੜੇ ਜੌਨ ਕਰਬੀ ਆ, ਉਹਨਾਂ ਨੇ ਜਿਹੜਾ ਉਹ ਕਿਹਾ ਆ, ਕਹਿੰਦੇ ਵੀ ਹਾਲ ਦੀ ਘੜੀ ਤਾਂ ਇਹੀ ਕੁਝ ਸਾਹਮਣੇ ਆ। ਜੇ ਆਪਾਂ ਕਹਿੰਦੇ ਵੀ ਕੋਈ ਗਰੰਟੀ ਨਾਲ ਕਹਿ ਨਹੀਂ ਸਕਦੇ ਵੀ ਸਿਰਫ ਇਹੀ ਆ, ਇਸ ਤੋਂ ਇਲਾਵਾ ਵੀ ਹੋਰ ਕੁਝ ਜਿਹੜਾ ਉਹ ਬਾਹਰ ਹੋ ਸਕਦਾ ਆ। ਕਹਿੰਦੇ ਵੀ ਆਪਾਂ ਨੂੰ ਪਤਾ ਤਾਂ ਹੈ ਨਹੀਂ ਆ ਵੀ ਰਾਈਟ ਨਾਓ ਕੌਣ ਇਹਦੇ ਪਿੱਛੇ, ਤੇ ਇਹਦੇ ਪਿੱਛੇ ਮੋਟਿਵ ਜਿਹੜਾ ਉਹ ਕੀ ਆ। ਪਰ ਡਿਸਕੌਰਡ ਸਾਈਟ ਦਾ ਜਿਹੜਾ ਉਹ ਚੈਨਲ ਨੂੰ ਰਨ ਕਰਨ ਵਾਲਾ ਸੀਗਾ, ਕਹਿੰਦੇ ਉਹੀ ਇਸ ਦੇ ਪਿੱਛੇ ਸੀਗਾ, ਜਿੱਥੋਂ ਇਹ ਜਿਹੜਾ ਚਾਰਟ ਰੂਮ ਦਾ ਉਹ ਐਡਮਿਨਿਸਟ੍ਰੇਟਰ ਸੀਗਾ, ਉਸ ਦੇ ਦੁਆਰਾ ਹੀ ਇਹ ਜਿਹੜੇ ਲੀਕ ਆ ਉਹ ਹੋਏ ਨੇ। ਜਾਣ ਬੁੱਝ ਕੇ ਹੋਏ ਆ, ਗਲਤੀ ਨਾ ਕੀਤੇ ਆ, ਇਹ ਜਿਹੜੇ ਸਵਾਲਾਂ ਦੇ ਜਵਾਬ ਜਿਹੜੀ ਹੁਣ ਨੈਸ਼ਨਲ ਸਿਕਿਉਰਿਟੀ ਕਾਉਂਸਲ ਆ, ਅਮਰੀਕਾ ਵਾਲੇ, ਪੈਂਟਾਗਨ ਵਾਲੇ, ਉਹ ਲੱਭ ਰਹੇ ਹੈਗੇ ਆ। ਉੱਥੇ ਇੱਕ ਗਰੁੱਪ ਚੈਟ ਸੀਗੀ, ਕਲੋਜ਼ਡ ਗਰੁੱਪ ਚੈਟ ਸੀਗੀ, ਜਾਂ ਸਰਵਰ ਜਿਹਨੂੰ ਕਹਿ ਲਿਆ ਜਾਵੇ, ਥੱਗ ਸ਼ੇਕਰ ਸੈਂਟਰਲ, ਉਹਦੇ ਵਿੱਚ ਇਹ ਜਿਹੜੇ ਕਲਾਸੀਫਾਈਡ ਡਾਕੂਮੈਂਟਸ ਕਹਿੰਦੇ ਸੈਂਕੜਿਆਂ ਦੀ ਤਾਦਾਦ ਦੇ ਵਿੱਚ ਜਿਹੜੇ ਪੋਸਟ ਕੀਤੇ ਗਏ। ਰਸ਼ੀਅਨ ਜਿਹੜੀ ਯੂਕਰੇਨ ਦੇ ਉੱਤੇ ਇਨਵੇਜਨ ਹੋਈ ਆ, ਉਸ ਦੇ ਆਰਗੂਮੈਂਟਸ ਨੂੰ ਜਿਹੜਾ ਉਹ ਲੈ ਕੇ ਕਹਿੰਦੇ ਵੀ ਉਹਦੇ ਵਿੱਚ ਜਿਹੜੇ ਰੀਸੈਂਟ ਡਾਕੂਮੈਂਟਸ ਆ ਫਰਵਰੀ ਮਾਰਚ ਦੇ ਜਿਹੜੇ ਆ ਉਹ ਨਜ਼ਰ ਆਏ ਸੀਗੇ। ਸੋ ਓਪਨ ਸੋਰਸ ਇਨਵੈਸਟੀਗੇਟਰਸ ਨੇ ਇਹ ਜਿਹੜੇ ਐਵੀਡੈਂਸ ਦੇਖੇ ਆ ਤੇ ਉਹ ਦੱਸ ਰਹੇ ਆ। ਕਹਿੰਦੇ ਵੀ ਕੁਛ ਉਹਨਾਂ ਨੇ ਜਿੱਦਾਂ ਦੱਸਿਆ ਵੀ ਇਹ ਡਿਸਕੌਰਡ ਸਰਵਰ ਤੱਕ ਜਿਹੜੀ ਉਹ ਆ, ਕੁਛ ਜਿਹੜੀ 4chan ਇੱਕ ਵੈਬਸਾਈਟ ਹੈਗੀ ਆ ਉੱਥੇ ਤੱਕ ਵੀ ਪਹੁੰਚੇ ਆ, ਤੇ ਪ੍ਰੋ ਰਸ਼ੀਆ ਟੈਲੀਗ੍ਰਾਮ ਚੈਨਲਸ ਦੇ ਵਿੱਚ ਵੀ ਇਹ ਜਿਹੜੇ ਡਾਕੂਮੈਂਟਸ ਆ ਇਵੈਂਚੁਅਲੀ ਉਹਨਾਂ ਨੇ ਉੱਥੇ ਤੱਕ ਆਪਣਾ ਰਾਹ ਬਣਾ ਲਿਆ। ਡਿਫੈਂਸ ਸਕੱਤਰ ਲੋਇਡ ਆਸਟਨ, ਉਹਨਾਂ ਨੂੰ ਇਸ ਲੀਕ ਦੇ ਬਾਰੇ 6 ਅਪ੍ਰੈਲ ਨੂੰ ਕਹਿੰਦੇ ਆ ਦੱਸਿਆ ਗਿਆ ਸੀਗਾ, ਤੇ ਆਪਾਂ ਦੇਖ ਰਹੇ ਹਾਂ ਵੀ ਕੱਲ ਪਰਸੋਂ ਤੋਂ ਹੀ ਇਸ ਦੀ ਜਿਹੜੀ ਜ਼ਿਆਦਾ ਚਰਚਾ ਜਿਹੜੀ ਉਹ ਚੱਲ ਰਹੀ ਆ। ਜਿਸ ਸਰਵਰ ਦੇ ਉੱਤੇ ਜਿਹੜਾ ਹਰਜੋਤ ਸਿੰਘ ਜੀ ਇਹ ਲੀਕ ਹੋਏ ਆ, ਉੱਥੇ ਕਹਿੰਦੇ ਵੀ ਥੋੜੇ ਹੀ ਲੋਕ ਸੀਗੇ, ਵੀਕ ਐਕਟਿਵ ਯੂਜ਼ਰ ਸੀਗੇ, ਜਿਹੜਾ ਆਪਣਾ ਇੰਟਰਸਟ ਸ਼ੇਅਰ ਕਰਦੇ ਸੀਗੇ ਉਸ ਵੀਡੀਓ ਗੇਮ ਨੂੰ ਜਿਹੜਾ ਉਹ ਲੈ ਕੇ, ਤੇ ਉੱਥੇ ਇਹ ਜਿਹੜੇ ਸੈਂਕੜੇ ਦਸਤਾਵੇਜ਼ ਆ ਲੀਕ ਹੋਏ ਆ। ਸੋ ਇਹ ਹੁਣ ਦੇਖਣਾ ਹੈਗਾ ਵੀ ਨਾਮ ਕੀ ਆ, ਅਸਲ ਬੰਦੇ ਕੌਣ ਆ, ਕਿੱਥੋਂ ਜਿਹੜਾ ਇਹ ਪੂਰੀ ਲੀਕੇਜ ਆ
ਇਸ ਯੂਐਸ ਇੰਟੈਲੀਜੈਂਸ ਫਾਈਲਸ ਦੀ ਜਿਹੜੀ ਹੋਈ ਆ। ਸਵਾਲ ਉਸ ਤੋਂ ਵੀ ਵੱਡੇ ਜਿਹੜੇ ਇਹ ਆ ਵੀ ਉਹਨਾਂ ਤੱਕ ਪਹੁੰਚੇ ਕਿੱਦਾਂ ਤੇ ਇੰਨੀ ਆਸਾਨੀ ਦੇ ਨਾਲ ਜਿਹੜੇ ਉਹ ਲੀਕ ਜਿਹੜੇ ਉਹ ਕਿੱਦਾਂ ਹੋ ਗਏ, ਕਿੱਥੇ ਆ ਜਿਹੜੀ ਇਹਨਾਂ ਦੀ ਨੈਸ਼ਨਲ ਸਿਕਿਉਰਿਟੀ ਦੇ ਮਾਮਲੇ ਦੇ ਵਿੱਚ। ਉਹ ਤਾਂ ਲੋਕਾਂ ਦੇ ਦੁਆਲੇ ਜਿਹੜੇ ਆ ਉਹ ਅੱਖਾਂ ਡਾਈ ਵਹਿੰਦੇ ਰਹਿੰਦੇ ਆ ਵੀ ਇੰਨੀ ਜਿਹੜੀਆਂ ਅਹਿਮ ਜਿਹੜੇ ਦਸਤਾਵੇਜ਼ ਆ ਉਹ ਤੁਹਾਡੇ ਹੱਥਾਂ ਚੋਂ ਖਿਸਕ ਕਿੱਦਾਂ ਗਏ। ਜੀ, ਅਗਲੀ ਖਬਰ ਵੱਲ ਚੱਲੀਏ ਜੋ ਸ਼ਿਕਾਗੋ ਤੋਂ ਆ ਰਹੀ ਆ। ਹੁਣ 2024 ਦੀ ਡੈਮੋਕ੍ਰੈਟਿਕ ਨੈਸ਼ਨਲ ਕਨਵੈਨਸ਼ਨ ਜੋ ਆ ਉਹ ਅਗਸਤ 19 ਤੋਂ ਲੈ ਕੇ ਅਗਸਤ 22 2024 ਚ ਉਹ ਸ਼ਿਕਾਗੋ ਚ ਹੋਊਗੀ, ਜਿਹਦੇ ਵਿੱਚ 50,000 ਵਿਜ਼ਟਰਸ ਸ਼ਿਕਾਗੋ ਵਿਜ਼ਿਟ ਕਰਨਗੇ। ਪਿਛਲੀ ਵਾਰੀ ਜਦੋਂ ਡੈਮੋਕ੍ਰੈਟਿਕ ਨੈਸ਼ਨਲ ਕਨਵੈਨਸ਼ਨ ਸ਼ਿਕਾਗੋ ਚ ਹੋਈ ਸੀ, ਉਹ 1996 ਦੇ ਵਿੱਚ ਹੋਈ ਸੀਗੀ। ਤੇ ਮੇਨ ਰੀਜ਼ਨ ਜਿਹੜਾ ਇਹਨੂੰ ਸਿਲੈਕਟ ਕਰਨ ਦਾ ਇਹ ਵੀ ਆ ਵੀ ਜਿਹੜੀਆਂ ਉੱਥੇ ਦੀਆਂ 4 ਸਟੇਟਸ ਹੈਗੀਆਂ ਆ, ਇਲੀਨਾਇਸ, ਵਿਸਕੌਨਸਨ ਤੇ ਹੋਰ, ਉਹਨਾਂ ਦੇ ਵਿੱਚ ਇਸ ਵਾਰੀ ਸਾਰੇ ਜਿਹੜੇ ਗਵਰਨਰ ਆ ਉਹ ਡੈਮੋਕ੍ਰੇਟ ਵਿਨ ਹੋਏ ਆ, ਮਿਸ਼ੀਗਨ ਤੇ ਮਿਨੇਸੋਟਾ ਵੀ। ਸੋ ਉਧਰੋਂ ਜਿਹੜੀ ਬਲੂ ਵਾਲ ਸਟੇਟਸ ਇਹਨਾਂ ਨੂੰ ਆਪਾਂ ਕਹਿ ਦਿੰਦੇ ਆ ਮਿਡਵੈਸਟ ਦੇ ਵਿੱਚ, ਸੋ ਜਿਹੜੀ ਨਵੀਂ ਜਿਹੜੀ ਇਲੈਕਸ਼ਨ ਹੋਣੀ ਆ ਪ੍ਰੈਜ਼ੀਡੈਂਸ਼ੀਅਲ ਦੀ, ਉਸ ਨੂੰ ਲੈ ਕੇ ਜਿਹੜੇ ਡੈਮੋਕ੍ਰੇਟਸ ਵੱਲੋਂ ਇਸ ਪਲੇਸ ਨੂੰ ਚੁਣਿਆ ਗਿਆ ਹੈਗਾ ਆ। ਉੱਥੇ ਦੇ ਗਵਰਨਰ JV ਪ੍ਰਿਟਜ਼ਕਰ ਜੋ ਆ, ਸੈਨੇਟਰ ਟੈਮੀ ਡਕਵਰਥ ਤੇ ਕੋ-ਚੇਅਰ ਡੈਮੋਕ੍ਰੈਟਿਕ ਨੈਸ਼ਨਲ ਕਮੇਟੀ ਦੇ ਮੇਅਰ ਲੌਰੀ ਲਾਈਟਫੁੱਡ, ਉਹਨਾਂ ਨੇ ਇਹ ਡਰਾਈਵ ਜਿਹੜੀ ਆ ਕੀਤੀ ਆ ਤਾਂ ਕਿ ਜੋ ਇਹ ਕਨਵੈਨਸ਼ਨ ਆ ਉਹ ਸ਼ਿਕਾਗੋ ਦੇ ਵਿੱਚ ਹੋ ਸਕੇ। ਇਸ ਤੋਂ ਬਿਨਾਂ ਅਟਲਾਂਟਾ ਤੇ ਨਿਊਯਾਰਕ ਨੂੰ ਵੀ ਚੁਣਿਆ ਗਿਆ ਸੀ, ਪਰ ਫਾਈਨਲੀ ਜੋ ਆ ਸ਼ਿਕਾਗੋ ਨੂੰ ਪਿਕ ਕੀਤਾ ਗਿਆ। ਕਾਰਨ ਮੈਂ ਤੁਹਾਨੂੰ ਦੱਸ ਦਿੱਤਾ ਹੈ ਵੀ ਕਿਉਂ, ਕਿਉਂਕਿ ਜਿਹੜੀਆਂ ਉਹ ਸਟੇਟਸ ਆ ਉਹਨਾਂ ਦੇ ਵਿੱਚ ਰੀਸੈਂਟਲੀ ਹੁਣ ਜਿਹੜੀਆਂ ਇਲੈਕਸ਼ਨ ਹੋਈਆਂ ਸੀ, ਸਾਰੇ ਹੀ ਗਵਰਨਰ ਡੈਮੋਕ੍ਰੇਟ ਚੁਣੇ ਗਏ ਆ। ਕੁਛ ਸਟੇਟਸ ਖਾਸ ਕਰਕੇ ਜਿੱਦਾਂ ਵਿਸਕੌਨਸਨ ਇੱਕ ਟਾਈਮ ਤੇ ਰਿਪਬਲਿਕਨ ਸਟੇਟ ਹੁੰਦੀ ਸੀ, ਸੋ ਉਸ ਨੂੰ ਦੇਖਦੇ ਹੋਏ ਵੀ ਉਹ ਸਾਰੀਆਂ ਜਿਹੜੀਆਂ ਸਟੇਟਸ ਆ ਉਹ ਡੈਮੋਕ੍ਰੇਟਸ ਨੂੰ ਆਉਣ, ਤਾਂ ਕਰਕੇ ਜਿਹੜੀ ਸ਼ਿਕਾਗੋ ਆ ਉਸ ਨੂੰ ਚੁਣਿਆ ਗਿਆ ਡੈਮੋਕ੍ਰੈਟਿਕ ਨੈਸ਼ਨਲ ਕਨਵੈਨਸ਼ਨ ਦੇ ਲਈ। ਜੀ ਬਿਲਕੁਲ, ਉਧਰ ਰਿਪਬਲਿਕਨ ਪਾਰਟੀ ਨੇ ਆਪਣਾ ਜਿਹੜਾ ਮਿਲਵਾਕੀ ਚੁਣਿਆ ਹੈ ਇਸ ਵਾਰ। ਜਿਹੜੀ ਰਿਪਬਲਿਕਨ ਨੈਸ਼ਨਲ ਜਿਹੜੀ ਇਹਨਾਂ ਨੇ ਆਪਣੀ ਕਾਨਫਰੰਸ ਕਰਨੀ ਆ ਮਿਲਵਾਕੀ ਵਿਸਕੌਨਸਨ ਦੇ ਵਿੱਚ, ਤੇ ਉੱਥੇ ਵੀ ਮਾਹੌਲ ਜਿਹੜਾ ਹੈ ਗਹਿ ਗੱਚ ਜਿਹੜਾ ਉਹ ਰਹਿਣ ਵਾਲਾ ਆ। ਉਦੋਂ ਵੀ ਉਹਨਾਂ ਨੇ ਹਜ਼ਾਰਾਂ ਹੀ ਲੋਕਾਂ ਨੇ ਉੱਥੇ ਜਿਹੜਾ ਉਹ ਟਰੈਵਲ ਕਰਨਾ ਆ। ਮੁਲਕ ਭਰ ਦੇ ਜਿਹੜੇ ਨੁਮਾਇੰਦੇ ਰਿਪਬਲਿਕਨ ਪਾਰਟੀ ਦੇ ਡੈਲੀਗੇਟਸ ਆ ਉਹ ਉੱਥੇ ਪਹੁੰਚਣਗੇ। ਸੋ ਇੱਕ ਪਾਸੇ ਸ਼ਿਕਾਗੋ ਇਲੀਨਾਇਸ ਦੇ ਵਿੱਚ ਡੈਮੋਕ੍ਰੇਟ ਪਾਰਟੀ ਆਪਣਾ ਉਮੀਦਵਾਰ ਜਿਹੜੀ ਉਹ ਚੁਣ ਰਹੀ ਹੋਣੀ ਆ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਦੇ ਲਈ 2024 ਦੀ, ਤੇ ਉਧਰ ਵਿਸਕੌਨਸਨ ਦੇ ਵਿੱਚ ਮਿਲਵਾਕੀ ਦੇ ਵਿੱਚ ਜਿਹੜੇ ਰਿਪਬਲਿਕਨ ਪਾਰਟੀ ਆ ਉਹਨਾਂ ਨੇ ਉੱਥੇ ਜਿਹੜਾ ਆ ਇਹ ਫੈਸਲਾ ਲੈਣਾ ਵੀ ਕੌਣ ਜਿਹੜਾ ਹੋਊਗਾ। ਸੋ ਪ੍ਰਾਇਮਰੀਜ਼ ਕਾਫੀ ਅਹਿਮ ਰਹਿਣ ਵਾਲੀਆਂ ਆ। ਆਲਰੇਡੀ ਕਈ ਐਲਾਨ ਹੋ ਚੁੱਕੇ ਨੇ, ਕਈ ਨਾਮ ਜਿਹੜੇ ਆ ਉਹ ਆ ਚੁੱਕੇ ਆ ਜਿਨ੍ਹਾਂ ਨੇ ਇਸ ਦੇ ਵਿੱਚ ਇਸ ਮੈਦਾਨ ਦੇ ਵਿੱਚ ਆਉਣਾ ਆ। ਤੇ ਫਿਰ ਦੇਖਦੇ ਆ ਵੀ ਕੌਣ ਇਵੈਂਚੁਅਲੀ ਜਿਹੜਾ ਆ ਟੱਕਰ ਦੇ ਵਿੱਚ ਦੇਖਣ ਨੂੰ ਮਿਲਦਾ ਆ। ਜਿਹੜੇ ਬਾਈਡਨ ਪ੍ਰਸ਼ਾਸਨ ਆ ਉਹ ਆਪਣੀ ਇਨਕੰਬੈਂਸੀ, ਐਂਟੀ ਇਨਕੰਬੈਂਸੀ ਦਾ ਉਹਨਾਂ ਨੂੰ ਜਿਹੜਾ ਉਹ ਸਾਹਮਣਾ ਕਰਨਾ ਪੈਣਾ ਆ। ਦੂਜੇ ਪਾਸੇ ਜਿਹੜੇ ਉਹਨਾਂ ਦੇ ਆਪਸੀ ਚੱਲ ਰਹੇ ਆ ਰਿਪਬਲਿਕਨ ਪਾਰਟੀ ਦੇ ਵਿੱਚ, ਇੱਕ ਟਰੰਪ ਹੋਣਾ ਦੇ ਉੱਤੇ ਜਿਹੜੇ ਚਾਰਜਿਸ ਲਗਾਏ ਗਏ ਆ, ਇੰਡਾਈਟ ਜਿਹੜਾ ਉਹਨਾਂ ਨੂੰ ਕੀਤਾ ਗਿਆ, ਉਹਦਾ ਸਾਹਮਣਾ ਉਹਨਾਂ ਨੇ ਕਰਨਾ ਆ। ਫਿਰ ਰੌਨ ਡਿਸੈਂਟਸ, ਨਿੱਕੀ ਹੇਲੀ ਤੇ ਹੋਰ ਬਹੁਤ ਸਾਰੇ ਜਿਹੜੇ ਆਪੋ ਆਪਣਾ ਜ਼ੋਰ ਅਜ਼ਮਾਇਸ਼ ਕਰਨਗੇ ਉਹ ਆਪਣੀ ਕੈਂਡੀਡੇਸੀ ਆ ਵਿਨ ਕਰਨ ਦੇ ਲਈ। ਕਾਫੀ ਜਿਹੜੀ ਇਹ ਇਲੈਕਸ਼ਨਸ ਆ ਆਪਾਂ ਹਰ ਵਾਰ ਦੀ ਤਰ੍ਹਾਂ ਜਦੋਂ ਹੁੰਦਾ ਹੀ ਆ ਇਦੋਂ ਮਾਹੌਲ ਹੀ ਇਦਾਂ ਦਾ ਜਿਹੜਾ ਉਹ ਬਣ ਜਾਂਦਾ ਆ ਵੀ ਹਰ ਇੱਕ ਤਰ੍ਹਾਂ ਦੇ ਜਿਹੜੇ ਬਿਆਨਬਾਜ਼ੀ ਇੱਕ ਦੂਜੇ ਦੇ ਉੱਤੇ ਦੂਸ਼ਣਬਾਜ਼ੀ ਤੇ ਹੋਰ ਬਹੁਤ ਕੁਛ ਜਿਹੜਾ ਹੋਊਗਾ, ਤੇ ਆਪਾਂ ਤੁਹਾਨੂੰ ਅਪਡੇਟ ਆ ਉਹ ਜ਼ਰੂਰ ਉਸ ਸਮੇਂ ਦੇ ਵਿੱਚ ਵੀ ਕਰਦੇ ਰਵਾਂਗੇ। ਜੀ, ਅਗਲੀ ਖਬਰ ਵਿੱਚ ਚਲੀਏ ਸੈਨ ਫਰਾਂਸਿਸਕੋ ਤੋਂ ਆ ਰਹੀ ਆ। ਸੈਨ ਫਰਾਂਸਿਸਕੋ ਜੋ ਸ਼ਹਿਰ ਆ ਉਹ ਥੱਲੇ ਤੋਂ ਥੱਲੇ ਨੂੰ ਜਾਂਦਾ ਦਿਖਦਾ ਜਾ ਰਿਹਾ ਆ। ਅੱਜ ਹੋਲ ਫੂਡਸ ਦਾ ਇੱਕ ਬਹੁਤ ਵੱਡਾ ਸਟੋਰ ਸੈਨ ਫਰਾਂਸਿਸਕੋ 'ਚ ਜੋ ਪਿਛਲੇ ਸਾਲ ਹੀ ਖੁੱਲਿਆ ਸੀ, 65,000 ਸਕੁਅਰ ਫੁੱਟ ਦਾ ਇਹ ਸਟੋਰ ਬੰਦ ਹੋਣ ਜਾ ਰਿਹਾ ਆ। ਟ੍ਰਿਨਿਟੀ ਪਲੇਸ ਜੋ ਸਿਟੀ ਦਾ ਮਿਡ ਮਾਰਕੀਟ ਨੇਬਰਹੁੱਡ ਆ, ਉੱਥੇ ਇਹ ਸਟੋਰ ਨੂੰ ਬੰਦ ਕਰਨ ਜਾ ਰਹੇ। ਕਾਰਨ ਉਹਨਾਂ ਨੇ ਇਹ ਦੱਸਿਆ ਵੀ ਇਹ ਸੇਫਟੀ ਮੇਨ ਰੀਜ਼ਨ ਆ, ਸਾਡੇ EMPLOYEES ਸੇਫ ਨਹੀਂ ਹੈਗੇ। ਜਿਸ ਹਿਸਾਬ ਦੇ ਨਾਲ ਉੱਥੇ ਜਿਹੜੇ ਜਾਂਦੇ ਹੈਗੇ ਆ ਸਮੈਸ਼ ਐਂਡ ਗ੍ਰੈਬ ਵਾਲੇ 10-10 ਜਾਣੇ ਇਕੱਠੇ ਹੋ ਕੇ ਜਾਂਦੇ ਆ ਤੇ ਆਪਣੇ ਬੈਗ ਭਰਦੇ ਆ ਤੇ ਚਲੇ ਜਾਂਦੇ ਆ। ਜੇ ਕੋਈ ਕੋਸ਼ਿਸ਼ ਕਰਦਾ ਰੋਕਣ ਦੀ ਤੇ ਉਹ ਡਰਦੇ ਆ ਵੀ ਉਹਨਾਂ ਨੂੰ ਕਿਸੇ ਨੂੰ ਕੋਈ ਕਿਸੇ ਤਰ੍ਹਾਂ ਹਿੱਟ ਨਾ ਕੀਤਾ ਜਾਵੇ।
ਫਲੈਗਸ਼ਿਪ ਸਟੋਰ ਮਾਰਚ 2022 ਦੇ ਵਿੱਚ ਓਪਨ ਹੋਇਆ ਸੀ। ਵਨ ਆਫ ਦਾ ਲਾਰਜੈਸਟ ਸੁਪਰਮਾਰਕੀਟ ਸੈਨ ਫਰਾਂਸਿਸਕੋ ਦੇ ਵਿੱਚ ਸੀ ਤੇ ਸਭ ਤੋਂ ਵਧੀਆ ਗੱਲ ਇਸ ਸਟੋਰ ਦੀ ਇਹ ਸੀ ਕਿ 3700 ਦੇ ਕਰੀਬ ਜਿਹੜੇ ਲੋਕਲ ਪ੍ਰੋਡਕਟਸ ਆ ਉਹ ਜੋ ਰਿਪਰੈਜ਼ੈਂਟ ਕਰਦੇ ਆ ਸੈਨ ਫਰਾਂਸਿਸਕੋ ਨੂੰ ਉਹ ਇੱਥੇ ਸੈੱਲ ਕੀਤੇ ਜਾਂਦੇ ਸੀ। ਸੈਨ ਫਰਾਂਸਿਸਕੋ ਬੋਰਡ ਆਫ ਸੁਪਰਵਾਈਜ਼ਰ ਮੈਟ ਡੋਰਸੀ ਨੇ ਟਵਿੱਟਰ ਤੇ ਕਿਹਾ ਵੀ ਬਹੁਤ ਡਿਸਅਪੋਇੰਟਿੰਗ ਹੈਗਾ ਆ। ਅਸੀਂ ਬਹੁਤ ਲੰਮੇ ਸਮੇਂ ਤੋਂ ਸੋਚ ਰਹੇ ਸੀ ਵੀ ਇਹ ਨੇਬਰਹੁੱਡ ਦੇ ਵਿੱਚ ਇੰਪਲੋਇਮੈਂਟ ਵੀ ਮਿਲੀ ਆ ਤੇ ਲੋਕਾਂ ਨੂੰ ਫਾਇਦਾ ਵੀ ਹੋਇਆ ਹੈਗਾ ਆ, ਪਰ ਪ੍ਰੋਪਰਟੀ ਕ੍ਰਾਈਮ ਸੈਨ ਫਰਾਂਸਿਸਕੋ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਵੱਧ ਗਿਆ ਹੈਗਾ ਆ। 2017 ਲੈਵਲ ਤੱਕ ਦਾ ਹੋ ਗਿਆ 23% ਇਨਕਰੀਜ਼ ਹੋਇਆ ਪ੍ਰੋਪਰਟੀ ਕ੍ਰਾਈਮ 2020 ਤੋਂ ਲੈ ਕੇ 2022 ਤੱਕ, ਜਿਹਦੇ ਵਿੱਚ ਬਰਗਲਰੀ, ਥੈਫਟ ਇਹ ਬਹੁਤ ਜ਼ਿਆਦਾ ਜਿਹੜਾ ਸੈਨ ਫਰਾਂਸਿਸਕੋ ਪੁਲਿਸ ਡਿਪਾਰਟਮੈਂਟ ਦੇ ਡਾਟੇ ਦੇ ਮੁਤਾਬਕ ਆਇਆ ਆ। ਇਸ ਤੋਂ ਪਹਿਲਾਂ ਵੀ ਵਾਲਗ੍ਰੀਨ, CVS ਸਟੋਰ ਕਾਫੀ ਸੈਨ ਫਰਾਂਸਿਸਕੋ ਦੇ ਵਿੱਚ ਬੰਦ ਹੋ ਚੁੱਕੇ ਹੈਗੇ ਆ। ਹੁਣ ਤੱਕ 12 ਹੋਮੋਸਾਈਡਸ ਸੈਨ ਫਰਾਂਸਿਸਕੋ 'ਚ ਹੋ ਗਏ ਆ, 20% ਅਪ ਆ ਪਿਛਲੇ ਸਾਲ ਨਾਲੋਂ। 2022 ਦੇ ਵਿੱਚ ਟੋਟਲ 56 ਦੇ ਕਰੀਬ ਹੋਮੋਸਾਈਡਸ ਸੈਨ ਫਰਾਂਸਿਸਕੋ ਦੇ ਵਿੱਚ ਹੋਏ ਸੀ। ਜੀ ਬਿਲਕੁਲ, ਹੋਲ ਫੂਡ ਵਾਲੇ ਤਾਂ ਤੁਰ ਗਏ, ਹੋਰ ਵੀ ਕਈ ਨੇ ਜਿਹੜੇ ਉਹ ਜਾ ਰਹੇ ਆ। ਸਾਲ ਕੀ ਜਿਹੜਾ ਇੱਥੇ ਇਹ ਰਹੇ ਹੈਗੇ ਆ। ਹੋਲ ਫੂਡ ਦੇ ਵਿੱਚ ਆਰਗੈਨਿਕ ਸਮਾਨ ਇੱਦਾਂ ਦਾ ਮਟੀਰੀਅਲ ਬਹੁਤ ਮਿਲਦਾ ਆ। ਉਹਦੇ ਉੱਥੇ ਬੰਦ ਹੋਣ ਦੇ ਨਾਲ ਅਸਰ ਇੱਥੇ ਤੱਕ ਵੀ ਜਿਹੜਾ ਉਹ ਰਹਿਣਾ ਆ। ਰੀਜ਼ਨ ਇਹੀ ਆ ਵੀ ਬਹੁਤ ਸਾਰੇ ਜਿਹੜੇ ਫਾਰਮਰ ਆ ਉਹਨਾਂ ਦਾ ਸਮਾਨ ਉੱਥੇ ਜਿਹੜਾ ਉਹ ਜਾਂਦਾ ਹੋਊਗਾ। ਇੱਕ ਥਾਂ ਦੇ ਉੱਤੇ ਇੱਕ ਸਟੋਰ ਬੰਦ ਹੋਣ ਦੇ ਨਾਲ ਕਈ ਥਾਵਾਂ ਦੇ ਉੱਤੇ ਅਸਰ ਜਿਹੜਾ ਉਹ ਪੈਂਦਾ ਆ। ਈਲਨ ਮਸਕ ਨੇ ਵੀ ਕੱਲ ਇਸ ਤੋਂ ਬਾਅਦ 'ਚ ਟਿੱਪਣੀ ਕਰਦੇ ਹੋਏ ਟਵੀਟ ਕੀਤਾ ਸੀ, ਕਹਿੰਦਾ ਜ਼ੋਂਬੀ ਟਾਊਨ ਇੱਕ ਤਾਂ ਇਸ ਹਿਸਾਬ ਦੇ ਨਾਲ ਐਪੋਕਲਿਪਸ ਵਾਲਾ ਜਿਹੜਾ ਹਾਲਾਤ ਆ ਉਹ ਸੈਨ ਫਰਾਂਸਿਸਕੋ ਦੇ ਵਿੱਚ ਬਣੇ ਪਏ ਹੈਗੇ ਆ। ਪ੍ਰੋਪਰਟੀ ਕ੍ਰਾਈਮ ਤੇ ਹੋਰ ਬਹੁਤ ਕੁਛ ਜਿਹੜਾ ਉਹ ਵਧਿਆ ਆ। ਨੋ ਡਾਊਟ ਇਹ ਨਹੀਂ ਆ ਵੀ ਮੁਲਕ ਦੇ ਸਭ ਤੋਂ ਮਾੜੇ ਸ਼ਹਿਰਾਂ 'ਚੋਂ ਵਾ। ਇਹ ਜਿਹੜੇ ਮੋਸਟਲੀ ਜਿਹੜੀ ਕ੍ਰਾਈਮਸ ਆ ਹੋਰ ਵੀ ਸ਼ਹਿਰਾਂ ਦੇ ਵਿੱਚ ਹੈਗਾ, ਪਰ ਕਿਉਂਕਿ ਇਹ ਇੱਕ ਸੈਲਾਨੀ ਸ਼ਹਿਰ ਸੀਗਾ, ਦੁਨੀਆ ਇਸ ਦੇ ਵਿੱਚ ਵਿਸ਼ੇਸ਼ ਤੌਰ ਦੇ ਉੱਤੇ ਘੁੰਮਣ ਲਈ ਜਿਹੜੀ ਆਉਂਦੀ ਆ। ਇਨਫਰਾਸਟਰਕਚਰ ਤਿਆਰ ਕੀਤੇ ਬਗੈਰ ਆਪਣੀਆਂ ਇਹਨਾਂ ਨੇ ਜਿਹੜੀਆਂ ਮਨਮਰਜ਼ੀ ਦੀਆਂ ਪਾਲਿਸੀਜ਼ ਜਿਹੜੀਆਂ ਉਹ ਲਿਆਂਦੀਆਂ, ਜਿਹੜੀਆਂ ਸੈਨ ਫਰਾਂਸਿਸਕੋ ਨੂੰ ਇਵੈਂਚੁਅਲੀ ਥੱਲੇ ਵੱਲ ਨੂੰ ਜਿਹੜੀਆਂ ਉਹ ਲੈ ਗਈਆਂ ਹੈਗੀਆਂ ਆ। ਨੈਸ਼ਨਲ ਥੈਫਟ ਦੇ ਵਿੱਚ, ਰੀਟੇਲਰ ਥੈਫਟ ਦੇ ਵਿੱਚ ਇਹ ਪੀਕ ਜਿਹੜਾ ਉਹ ਕਰਦਾ ਗਿਆ ਤੇ ਹਾਲਾਤ ਜਿਹੜੇ ਇਹ ਹੋਏ ਵੀ ਕੰਪਨੀਆਂ ਨੇ ਕਿਹਾ ਵੀ ਚਲੋ ਭਾਈ ਸਾਡੇ ਵੱਲੋਂ ਤੁਹਾਨੂੰ ਸਤਿ ਸ੍ਰੀ ਅਕਾਲ, ਅਸੀਂ ਇੱਥੋਂ ਜਾਂਦੇ ਹਾਂ, ਹਾਲਾਤ ਤੁਹਾਡੇ ਕਾਬੂ ਦੇ ਵਿੱਚ ਨਹੀਂ ਆ ਰਹੇ, ਜਦੋਂ ਆਊਗੇ ਤਾਂ ਫਿਰ ਆਪਾਂ ਦੇਖਾਂਗੇ। ਸੋ ਇਹ ਕੈਲੀਫੋਰਨੀਆ ਦੇ ਜਿਹੜੇ ਲੀਡਰਸ ਹੈਗੇ ਆ, ਖਾਸ ਕਰਕੇ ਸੈਨ ਫਰਾਂਸਿਸਕੋ ਦੇ ਲੀਡਰ ਆ, ਉਹਨਾਂ ਨੂੰ ਦੇਖਣਾ ਚਾਹੀਦਾ ਆ ਵੀ ਭਾਈ ਇਸ ਸ਼ਹਿਰ ਨੂੰ ਮੁੜ ਦੁਨੀਆ ਦੇ ਨਕਸ਼ੇ ਦੇ ਵਿੱਚ ਇੱਕ ਹਿਸਾਬ ਦੇ ਨਾਲ ਕਿੱਦਾਂ ਲੈ ਕੇ ਆਉਣਾ ਚੰਗੀਆਂ ਚੀਜ਼ਾਂ ਦੇ ਲਈ, ਨਾ ਕਿ ਇੱਦਾਂ ਦੀਆਂ ਬੇਤੁਕੀਆਂ ਮਾੜੀਆਂ ਜਿਹੜੀਆਂ ਉਹ ਚੀਜ਼ਾਂ ਦੇ ਲਈ ਵੀ ਲੋਕ ਆਉਣੋਂ ਜਿਹੜੇ ਇੱਥੇ ਕਤਰਾਉਣ। ਤੇ ਇੱਕ ਬ੍ਰੇਕ ਲੈ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਹਾਜ਼ਰ ਹੁੰਦੇ ਹਾਂ। ਹੋਰ ਖਬਰਾਂ ਜਿਹੜੀਆਂ ਉਹ ਤੁਹਾਡੇ ਨਾਲ ਸ਼ੇਅਰ ਕਰਾਂਗੇ। ਥਰਨਸ ਦੀ ਜਿਹੜੀ ਫਾਊਂਡਰ ਐਲਿਜ਼ਾਬੈਥ ਹੋਮਸ ਨੇ ਅਦਾਲਤ ਵਿੱਚ ਇੱਕ ਅਪੀਲ ਲਾਈ ਸੀ, ਉਸ ਦਾ ਹੋਰ ਕੀ ਬਣਿਆ। ਕੈਲੀਫੋਰਨੀਆ ਦੀ ਇਕੋਨਮੀ ਕਿਸ ਪਾਸੇ ਵੱਲ ਨੂੰ ਅੱਗੇ ਨੂੰ ਵੱਧ ਰਹੀ ਆ। ਇੰਟਰਨੈਸ਼ਨਲ ਮੋਨਿਟਰੀ ਫੰਡ ਜਿਹੜੇ ਆ ਉਹਨਾਂ ਨੇ ਇਕੋਨਮੀ ਨੂੰ ਲੈ ਕੇ ਕੁਛ ਆਪਣੀਆਂ ਚਿੰਤਾਵਾਂ ਪ੍ਰਗਟਾਈਆਂ ਨੇ। ਉਹ ਸਾਰੀਆਂ ਚੀਜ਼ਾਂ ਦੇ ਉੱਤੇ ਜਿਹੜੇ ਆ ਉਹ ਗੱਲਬਾਤ ਆਪਾਂ ਕਰਾਂਗੇ। ਮਿਲਦੇ ਹਾਂ ਬ੍ਰੇਕ ਤੋਂ ਬਾਅਦ 'ਚ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਸਭ ਦਾ ਸਵਾਗਤ ਹੈ ਪ੍ਰੋਗਰਾਮ ਅਪਡੇਟ ਅਮਰੀਕਾ 'ਚ। ਸਵਾਗਤ ਹੈ ਹਰਜੋਤ ਸਿੰਘ ਜੀ, ਸਤਿ ਸ਼੍ਰੀ ਅਕਾਲ। ਧੰਨਵਾਦ ਜੀ ਆਇਆਂ ਨੂੰ। ਅਗਲੀ ਖਬਰ ਵੱਲ ਚੱਲੀਏ। ਕਹਿੰਦੇ ਵੀ ਜਦੋਂ ਵੀਅਤਨਾਮ ਵਾਰ ਹੋਈ ਸੀ ਉਸ ਟਾਈਮ ਦੇ ਉੱਤੇ US ਦੇ 58,000 ਤੇ 220 ਮਿਲਟਰੀ ਪਰਸਨਲ ਮਾਰੇ ਗਏ ਸੀ। ਇਹ ਇੱਕ ਜੰਗ ਦੇ ਦੌਰਾਨ। ਤੇ ਤੁਸੀਂ ਸੋਚੋ ਵੀ ਜੇ 1 ਸਾਲ ਦੇ ਵਿੱਚ 71,000 ਅਮਰੀਕਨ ਸਿੰਥੈਟਿਕ ਓਪੀਆਈਡ ਓਵਰਡੋਜ਼ ਨਾਲ ਮਾਰੇ ਜਾਂਦੇ ਆ, ਜਿਹਨੂੰ ਫੈਂਟਲਿਨ ਕਹਿੰਦੇ ਆ, ਤੇ ਕਿੱਡੀ ਵੱਡੀ ਇਹ ਜਿਹੜੀ ਪ੍ਰੋਬਲਮ ਹੈਗੀ ਆ। ਸੋ ਇਸ ਨੂੰ ਦੇਖਦੇ ਹੋਏ ਬਹੁਤ ਸਾਰੇ ਰਿਪਬਲਿਕਨ ਸੈਨੇਟਰ ਇਹ ਹੁਣ ਇਹ ਕਹਿ ਰਹੇ ਆ ਕਿ ਸਾਨੂੰ ਜਿੰਨੇ ਵੀ ਇਹ ਡਰੱਗ ਕਾਰਟਲਸ ਆ ਇਹਨਾਂ ਨੂੰ ਟੈਰਰਿਸਟ ਡਿਕਲੇਅਰ ਕਰਨਾ ਚਾਹੀਦਾ, ਤੇ ਮੈਕਸੀਕੋ ਤੇ ਜਾ ਕੇ ਸਾਨੂੰ ਜੇ ਬੰਬ ਵੀ ਮਾਰਨੇ ਪੈਣ ਤਾਂ ਉਸ ਤੋਂ ਹਿਚਕਿਚਾਹਟ ਨਹੀਂ ਕਰਨੀ ਚਾਹੀਦੀ। ਕਹਿੰਦੇ ਵੀ 34% ਮੈਕਸੀਕੋ ਦਾ ਜਿਹੜਾ ਏਰੀਆ ਆ ਉੱਥੇ ਕੋਈ ਵੀ ਗਵਰਨਮੈਂਟ ਉਸ ਨੂੰ ਰੂਲ ਨਹੀਂ ਕਰਦੀ ਹੈਗੀ। ਉੱਥੇ ਜੋ ਡਰੱਗ ਕਾਰਟੇਲਸ ਆ ਉਹ ਹੀ ਰੂਲ ਕਰਦੇ ਹੈਗੇ ਆ। ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਪਿਛਲੇ ਹਫ਼ਤੇ 'ਚ ਕਿਹਾ ਵੀ ਜੇ ਮੈਂ ਦੁਬਾਰਾ ਕੀ ਜਿੱਤ ਕੇ ਪ੍ਰੈਜ਼ੀਡੈਂਟ ਆਣਾ ਆ ਤੇ ਸਪੈਸ਼ਲ ਫੋਰਸਿਸ ਤੇ ਸਾਈਬਰ ਵਾਰਫੇਅਰ ਆਪਾਂ ਯੂਜ਼ ਕਰਾਂਗੇ। ਜਿੰਨੇ ਵੀ ਜਿਹੜੇ ਡਰੱਗ ਦੇ ਕਾਰਟਲ ਲੀਡਰਸ ਹੈਗੇ ਆ ਇਹਨਾਂ ਨੂੰ ਸਟ੍ਰਾਈਕ ਕਰਨ ਦੇ ਲਈ, ਤੇ ਮੈਕਸੀਕੋ ਨੂੰ ਆਪਾਂ ਸਟ੍ਰਾਈਕ ਕਰਾਂਗੇ। ਡੈਨ ਕ੍ਰੈਂਸ਼ਾ ਰਿਪਬਲਿਕਨ ਟੈਕਸਸ ਤੋਂ ਆ, ਮਾਈਕ ਵਾਲਜ਼ ਰਿਪਬਲਿਕਨ ਫਲੋਰੀਡਾ ਤੋਂ ਆ। ਉਹ ਤਾਂ ਇੱਕ ਬਿੱਲ ਵੀ ਲੈ ਕੇ ਆ ਰਹੇ ਆ ਜਿਹਦੇ ਮੁਤਾਬਕ US ਦੀ ਜਿਹੜੀ ਮਿਲਟਰੀ ਫੋਰਸ ਆ ਉਸ ਨੂੰ ਆਥੋਰਾਈਜੇਸ਼ਨ ਹੋਊਗੀ ਜਿਹੜੇ ਕਾਰਟਲਸ ਆ ਉਹਨਾਂ ਦੇ ਉੱਤੇ ਅਟੈਕ ਕਰਨ ਦੀ। ਸੈਨੇਟਰ ਟੌਮ ਕਾਟਨ ਰਿਪਬਲਿਕਨ ਅਰਕਾਨਸਾ ਤੋਂ ਆ, ਉਹ ਵੀ ਓਪਨ ਹੈਗੇ ਆ ਵੀ US ਦੇ ਟਰੂਪਸ ਮੈਕਸੀਕੋ ਦੇ ਵਿੱਚ ਜਾ ਕੇ ਜਿਹੜੇ ਉੱਥੇ ਦੇ ਡਰੱਗ ਲਾਰਡਸ ਆ ਉਹਨਾਂ ਦੇ ਨਾਲ ਫਾਈਟ ਕਰਨਾ ਚਾਹੀਦਾ ਹੈਗਾ। ਕਹਿੰਦੇ ਵੀ ਜਿੰਨਾ ਵੀ ਮਟੀਰੀਅਲ ਆ ਇਹ ਸਾਰਾ ਚਾਈਨਾ ਤੋਂ ਆਉਂਦਾ, ਤੇ ਜਿਹੜੀਆਂ ਲੈਬਸ ਹੈਗੀਆਂ ਆ ਉਹ ਮੈਕਸੀਕੋ ਦੇ ਵਿੱਚ ਹੈਗੀਆਂ, ਤੇ ਮੈਕਸੀਕੋ ਤੋਂ ਜਿੰਨੀ ਵੀ ਫੈਂਟਲਿਨ ਆਉਂਦੀ ਹੈਗੀ ਆ ਉਹ ਸਾਰੀ USA ਦੇ ਵਿੱਚ ਆਉਂਦੀ ਹੈਗੀ ਆ। ਸੋ ਮੈਜੋਰਟੀ 'ਚ ਜੋ ਰਿਪਬਲਿਕਨ ਆ ਹੁਣ ਇਸ ਮੁੱਦੇ ਤੇ ਹੀ ਆ ਰਹੇ ਆ ਵੀ ਸਾਨੂੰ ਇਸ ਨੂੰ ਰੋਕਣ ਦੇ ਲਈ ਐਕਸ਼ਨ ਲੈਣਾ ਪਊਗਾ। ਪਰ ਦੂਸਰੇ ਪਾਸੇ ਜੋ ਮੈਕਸੀਕੋ ਦੇ ਪ੍ਰੈਜ਼ੀਡੈਂਟ ਆ ਉਹ ਕਹਿੰਦੇ ਜੇ ਇਸ ਤਰ੍ਹਾਂ US ਦੀ ਮਿਲਟਰੀ ਆ ਕੇ ਸਾਡੇ ਮੁਲਕ 'ਚ ਐਂਟਰ ਕਰਦੀ ਆ ਜਾਂ ਕਿਸੇ ਤਰ੍ਹਾਂ ਦਾ ਕੋਈ ਐਕਸ਼ਨ ਕਰਦੀ ਆ, ਉਹਦੇ ਨਾਲ ਉਹਨਾਂ ਦੀ ਜਿਹੜੀ ਆ ਗਵਰਨਮੈਂਟ ਆ ਉਹਦੇ ਉੱਤੇ ਬਹੁਤ ਸਾਰਾ ਅਸਰ ਪਊਗਾ। ਲੋਕ ਉੱਥੇ ਦੇ ਸੋਚੂਗੇ ਵੀ ਅਮਰੀਕਾ ਵਾਲਿਆਂ ਨੇ ਮੈਕਸੀਕੋ ਦੇ ਉੱਤੇ ਜਿਹੜਾ ਆ ਅਟੈਕ ਕਰ ਦਿੱਤਾ ਹੈਗਾ ਆ। ਜੋ ਪ੍ਰੈਜ਼ੀਡੈਂਟ ਜੋ ਬਾਈਡਨ ਹੁਣੀ ਆ ਉਹ ਹਜੇ ਤੱਕ ਇਸ ਗੱਲ ਤੇ ਅੜੇ ਹੋਏ ਆ ਵੀ ਜੋ ਡਰੱਗ ਕਾਰਟੇਲਸ ਆ ਇਹਨਾਂ ਨੂੰ ਆਪਾਂ ਟੈਰਰਿਸਟ ਨਹੀਂ ਡਿਕਲੇਅਰ ਕਰਨਾ ਹੈਗਾ। ਪਰ ਪ੍ਰੋਬਲਮ ਉਹ ਵੀ ਸਮਝ ਰਹੇ ਆ ਵੀ ਇਹ ਬਹੁਤ ਵੱਡੀ ਪ੍ਰੋਬਲਮ ਹੈਗੀ ਆ, ਇਸ ਨੂੰ ਕਿਸ ਤਰ੍ਹਾਂ ਰੋਕਿਆ ਜਾਵੇ। ਸੋ ਉਹ ਹੁਣ ਇਹ ਜਿਹੜੀ ਪ੍ਰੋਬਲਮ ਆ ਫੈਂਟਲਿਨ ਦੀ ਇਮੀਗ੍ਰੇਸ਼ਨ ਤੋਂ ਵੀ ਕਿਤੇ ਉੱਪਰ ਦੀ ਪ੍ਰੋਬਲਮ ਆ। ਬਹੁਤ ਵੱਡੀ ਗਿਣਤੀ 'ਚ ਇਲੀਗਲ ਇਮੀਗ੍ਰੇਸ਼ਨ ਮੈਕਸੀਕੋ ਬਾਰਡਰ ਤੋਂ USA ਹੋ ਰਹੀ ਆ, ਪਰ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਵੀ 71,000 ਦੇ ਕਰੀਬ ਪਿਛਲੇ ਸਾਲ ਲੋਕ ਫੈਂਟਲਿਨ ਖਾ ਕੇ ਮਾਰੇ ਗਏ ਆ। ਇਹ ਇੱਕ ਬਹੁਤ ਵੱਡਾ ਇਸ਼ੂ US ਦੇ ਲਈ ਬਣਿਆ ਹੋਇਆ। US ਦੀ ਫੋਰਨ ਪਾਲਿਸੀ ਤੇ ਮਿਲਟਰੀ ਦੇ ਆਫੀਸ਼ੀਅਲਸ ਇਸ ਸਾਰੇ ਦੇ ਉੱਤੇ ਜਿਹੜੇ ਡਿਸਕਸ਼ਨ ਕਰ ਰਹੇ ਆ ਵੀ ਕਿਸ ਤਰ੍ਹਾਂ ਜਿਹੜਾ ਇਸ ਨੂੰ ਰੋਕਿਆ ਜਾ ਸਕਦਾ ਹੈ। 1971 ਦੇ ਵਿੱਚ ਅਮਰੀਕਾ 'ਚ ਵਾਰ ਔਨ ਡਰੱਗ ਸ਼ੁਰੂ ਹੋਈ ਸੀ, ਅਜੇ ਤੱਕ ਜਿੱਤੀ ਨਹੀਂ ਜਾ ਚੁੱਕੀ। ਚਾਹੇ ਸਾਈਬਰ ਵਾਰਫੇਅਰ ਦੀ ਗੱਲ ਕਰ ਰਹੇ ਆ ਤੇ ਚਾਹੇ ਮਿਲਟਰੀ ਇੰਟਰਵੈਂਸ਼ਨ ਦੀ, ਮਿਲਟਰੀ ਏਡ, ਇਹ ਸਾਰੀਆਂ ਚੀਜ਼ਾਂ ਦਾ ਜ਼ੋਰ ਜਿਹੜਾ ਆ ਢਿੱਲ ਲੱਗ ਚੁੱਕਾ ਹੈ। ਹੁਣ ਤੱਕ ਕਹਿੰਦੇ ਵੀ 50 ਸਾਲਾਂ ਦੇ ਵਿੱਚ ਅਮਰੀਕਾ ਨੇ $1 ਟ੍ਰਿਲੀਅਨ ਵਾਰ ਔਨ ਡਰੱਗਸ ਦੇ ਉੱਤੇ ਸਪੈਂਡ ਕੀਤਾ ਆ, ਤੇ ਨਤੀਜੇ ਇਹ ਆ ਵੀ ਨਵੇਂ ਤੋਂ ਨਵੇਂ ਡਰੱਗ ਤੇ ਲੋਕਾਂ ਦਾ ਇਸ ਦੇ ਵਿੱਚ ਹੋਰ ਜਿਹੜਾ ਪਲੀਤ ਹੋਣਾ ਉਹ ਵੱਧਦਾ ਜਾ ਰਿਹਾ ਆ। ਡਰੱਗ ਲਾਰਡਸ ਕੁਛ ਕਦੀ ਇਹਨਾਂ ਦੇ ੜਿੱਕੇ ਜਿਹੜੇ ਉਹ ਆ ਜਾਂਦੇ ਆ, ਪਰ ਇਵੈਂਚੁਅਲੀ ਕੋਈ ਪੂਰੀ ਨੱਥ ਜਿਹੜੀ ਉਹ ਨਹੀਂ ਹੈਗੀ। ਜਿੰਨੀ ਦੇਰ ਤੱਕ ਇੱਥੇ ਡਿਮਾਂਡ ਨਹੀਂ ਘਟਾਈ ਜਾਊਗੀ ਇਹ ਸਪਲਾਈ ਤਾਂ ਉਹਨਾਂ ਨੇ ਵਧਾਈ ਰੱਖਣੀ ਆ, ਕਿਉਂਕਿ ਜਿਹਨੇ ਚੋਰ ਮੋਰੀ ਲੱਭਣੀ ਆ ਉਹਨੇ ਲੱਭ ਹੀ ਲੈਣੀ ਆ। ਜਿਨ੍ਹਾਂ ਨੇ ਇੱਥੇ ਤੱਕ ਲਿਆਉਣਾ ਆ ਉਹ ਕਰੀ ਜਾਂਦੇ। ਥੋੜੀ ਸਖਤੀ ਆ, ਕਿੰਨੀ ਚੈਕਿੰਗ ਆ, ਕਿੰਨਾ ਕੁਛ ਆ, ਪਰ ਉਸ ਦੇ ਬਾਵਜੂਦ ਪਣਡੁੱਬੀਆਂ, ਸੁਰੰਗਾਂ,
ਲੋਕਾਂ ਦੇ ਵਿੱਚ, ਟਰੱਕਾਂ ਦੇ ਵਿੱਚ, ਗੱਡੀਆਂ ਦੇ ਵਿੱਚ, ਪਤਾ ਨਹੀਂ ਕਿਹੜੇ-ਕਿਹੜੇ ਰਾਹਾਂ ਥਾਣੀ ਜਿਹੜੀਆਂ ਆ ਉਹ ਡਰੱਗ ਇੱਥੇ ਲਿਆਉਂਦੇ ਰਹਿੰਦੇ ਆ। ਹੁਣ ਗੋਲੀਆਂ ਦੇ ਚੱਕਰ 'ਚ ਕਰਨਾ ਇੱਥੇ ਕੀ ਆ ਹਰਜੋਤ ਸਿੰਘ ਜੀ? ਜਦੋਂ ਆਪਾਂ ਦੇਖਿਆ ਵੀ ਪੁਲਿਸ ਯੂਨੀਅਨ ਦੀ ਜਿਹੜੀ ਐਡਮਿਨਿਸਟ੍ਰੇਟਰ ਹੋਵੇ, ਉਹ ਨਸ਼ਾ ਜਿਹੜਾ ਆ ਉਹ ਆਪ ਮੰਗਾ ਕੇ ਇੱਥੇ ਵੇਚ ਰਹੀ ਹੋਵੇ, ਕਰਨਾ ਇਹਨਾਂ ਨੇ ਸਵਾਹ ਆ। ਕਿਹਨੂੰ ਜਿਹੜਾ ਇਹ ਟੈਰਰਿਸਟ ਐਲਾਨ ਕੇ ਕੀ ਕੁਛ ਕਰਨਗੇ? ਲੋਕਾਂ ਦੇ ਮਨਾਂ ਦੇ ਵਿੱਚ ਨਸ਼ੇ ਪ੍ਰਤੀ ਜਿੰਨੀ ਦੇਰ ਤੱਕ ਕਹਿ ਲਓ ਵੀ ਨਫ਼ਰਤ ਜਾਂ ਉਸ ਦੇ ਮਾੜੇ ਪ੍ਰਭਾਵਾਂ ਦਾ ਜਿਹੜਾ ਉਹ ਪਤਾ ਨਹੀਂ ਲੱਗਦਾ, ਕੰਜ਼ੰਪਸ਼ਨ, ਡਿਸਟ੍ਰੀਬਿਊਸ਼ਨ, ਪ੍ਰੋਡਕਸ਼ਨ ਇਹ ਜਿਹੜੀ ਆ ਲਗਾਤਾਰ ਵੱਧਦੀ ਜਿਹੜੀ ਉਹ ਜਾ ਰਹੀ ਆ। 1971 ਤੋਂ ਲੈ ਕੇ ਹੁਣ ਤੱਕ ਉਸ ਟਾਈਮ ਦੇ ਪ੍ਰੈਜ਼ੀਡੈਂਟ ਰਿਚਰਡ ਨਿਕਸਨ ਦੇ ਦੁਆਰਾ ਜਿਹੜੀ ਸ਼ੁਰੂ ਕੀਤੀ ਗਈ ਵਾਰ ਔਨ ਡਰੱਗਸ ਆ, ਉਸ ਦਾ ਨਤੀਜਾ ਦਿਖਾਉਣ ਨੂੰ ਕਹਿ ਸਕਦੇ ਹਾਂ ਵੀ ਅਜੇ ਕੁਛ ਬਹੁਤਾ ਕੁਛ ਨਹੀਂ ਆ। ਫਿਰ ਵਿੱਚੋਂ ਵਿੱਚ ਰਿਪੋਰਟਾਂ ਇਹ ਵੀ ਆਉਂਦੀਆਂ ਰਹੀਆਂ ਵੀ ਅਮਰੀਕਾ ਦੀਆਂ ਆਪਣੀਆਂ ਹੀ ਜਿਹੜੀਆਂ ਏਜੰਸੀਆਂ ਆ ਇਸ ਡਰੱਗ ਦੇ ਗੋਰਖ ਧੰਦੇ ਦੇ ਵਿੱਚ ਨਾਲ ਜਿਹੜੀਆਂ ਉਹ ਲੱਗ ਕੇ ਇੱਧਰੋਂ ਉੱਧਰ ਤੋਂ ਉੱਧਰੋਂ ਇੱਧਰ ਜਿਹੜੀਆਂ ਉਹ ਕਰਨ ਦੇ ਵਿੱਚ ਕੰਮ ਕਰਦੀਆਂ ਰਹੀਆਂ। ਮੁੱਕਣਾ ਹੈ ਕਿ ਨਹੀਂ ਮੁੱਕਣਾ ਲੱਗਦਾ ਨਹੀਂ ਕੋਈ ਨੇੜਲੇ ਭਵਿੱਖ ਦੇ ਵਿੱਚ ਇਸ ਦਾ ਕੋਈ ਨਤੀਜਾ ਜਿਹੜਾ ਉਹ ਜੀ ਬਿਲਕੁਲ। ਅਗਲੀ ਗੱਲ ਕਰੀਏ ਥਰਨਸ ਦੀ, ਜਿਹੜੀ ਫਾਊਂਡਰ ਐਲਿਜ਼ਾਬੈਥ ਹੋਮਸ, ਉਸ ਨੂੰ ਜਿਹੜਾ ਉਹ ਲੈ ਕੇ ਉਸਨੇ ਅਦਾਲਤ ਵਿੱਚ ਗੁਹਾਰ ਲਾਈ ਸੀ ਵੀ ਜਿੰਨੀ ਦੇਰ ਤੱਕ ਉਹ ਅਪੀਲ ਕਰ ਰਹੀ ਆ ਵੀ ਉਸ ਨੂੰ ਆਜ਼ਾਦ ਜਿਹੜਾ ਉਹ ਰੱਖਿਆ ਜਾਵੇ। 11 ਸਾਲਾਂ ਦੀ ਸਜ਼ਾ ਜਿਹੜੀ ਆ ਭੋਗ ਰਹੀ ਐਲਿਜ਼ਾਬੈਥ ਹੋਮਸ, ਉਸ ਨੇ ਜੱਜ ਮੋਰੇ ਜਿਹੜੀ ਆ ਇਹ ਗੁਹਾਰ ਲਾਈ ਸੀ। ਯੂਐਸ ਜੱਜ ਨੇ ਉਸ ਦੀ ਇਸ ਕਹਿ ਲਓ ਵੀ ਪਟੀਸ਼ਨ ਨੂੰ, ਇਸ ਅਪੀਲ ਨੂੰ ਜਿਹੜਾ ਉਹ ਰੱਦ ਕਰ ਦਿੱਤਾ। ਉਹਨਾਂ ਨੇ ਕਿਹਾ ਵੀ ਚਾਹੇ ਜਿਹੜੀ ਆ ਉਹ ਅਪੀਲ ਵੀ ਤੇਰੀ ਚੱਲ ਰਹੀ ਆ, ਉਹਦੇ ਲਈ ਅਦਾਲਤ ਵਿੱਚ ਤੂੰ ਉਨੀ ਦੇਰ ਤੱਕ ਆਜ਼ਾਦ ਫ੍ਰੀ ਜਿਹੜੀ ਉਹ ਨਹੀਂ ਰਹਿ ਸਕਦੀ ਹੈਗੀ। ਇਸ ਤੋਂ ਪਹਿਲਾਂ ਜਿਹੜਾ ਬਲਵਾਨੀ ਸੀਗਾ ਉਸਨੇ ਵੀ ਇਸੇ ਤਰੀਕੇ ਦੀ ਗੁਹਾਰ ਅਦਾਲਤ ਮੂਹਰੇ ਲਾਈ ਸੀ। ਉਸ ਦੀ ਵੀ ਜਿਹੜੀ ਸਜ਼ਾ ਆ ਉਸ ਨੂੰ ਉੱਦਾਂ ਹੀ ਬਰਕਰਾਰ ਰੱਖਿਆ ਗਿਆ ਤੇ ਕਹਿੰਦੇ ਵੀ ਨਹੀਂ, ਅਪੀਲ ਦੌਰਾਨ ਵੀ ਤੁਸੀਂ ਜਿਹੜੇ ਆ ਉਹ ਫ੍ਰੀ ਨਹੀਂ ਰਹਿ ਸਕਦੇ। ਅਪ੍ਰੈਲ ਤੋਂ ਕਹਿੰਦੇ ਆ ਵੀ ਉਸ ਦੀ ਜਿਹੜੀ ਸੈਂਟੈਂਸ ਦੀ ਜਿਹੜੀ ਸਰਵਿੰਗ ਆ ਉਹ ਜਿਹੜੀ ਸ਼ੁਰੂ ਹੋਊਗੀ। ਇਹ ਹੁਣ ਕਹਿੰਦੇ ਵੀ 9th ਸਰਕਟ ਦੇ ਵਿੱਚ ਬੇਲ ਗ੍ਰਾਂਟ ਕਰਾਉਣ ਦੇ ਲਈ ਜਾ ਸਕਦੀ ਆ। ਜੀ ਅਗਲੀ ਖਬਰ ਵਿੱਚ ਚਲੀਏ। ਰਸ਼ੀਆ ਦੇ ਵਿੱਚ ਇੱਕ ਵੋਲਕੈਨੋ ਇਰਪਸ਼ਨ ਹੋਈ ਹੈਗੀ ਆ, ਜਵਾਲਾਮੁਖੀ ਫਟਿਆ ਆ, ਜਿਹਦੇ ਨਾਲ ਭੂਚਾਲ ਆਉਣ ਦੇ ਵੀ ਜਿਹੜੇ ਚਾਂਸ ਵਧੇ ਹੈਗੇ ਆ। ਇਹ ਸ਼ਿਵਿਲੋਚ ਵੋਲਕੈਨੋ ਆ, ਜਿਸ ਦਾ ਨਾਮ ਦੱਸਿਆ ਗਿਆ ਆ। 1,08,000 ਸਕੁਅਰ ਕਿਲੋਮੀਟਰ ਦਾ ਏਰੀਆ ਇਹ ਕਵਰ ਕਰਦਾ ਆ। ਕਾਮਚੈਟਕਾ ਬ੍ਰਾਂਚ ਆਫ ਰਸ਼ੀਅਨ ਅਕੈਡਮੀ ਆਫ ਸਾਇੰਸਿਸ ਦੇ ਜੀਓਫਿਜ਼ੀਕਲ ਸਰਵੇ ਨੇ ਇਹ ਦੱਸਿਆ ਵੀ ਇੱਥੇ ਦੁਬਾਰਾ ਕੀ ਫੇਰ ਲਾਵਾ ਜੋ ਆ ਉਹ ਫਟਿਆ ਹੈਗਾ, ਜਿਹਦੇ ਨਾਲ ਆਲੇ ਦੁਆਲੇ ਕਾਫੀ ਲੰਮੇ ਏਰੀਏ ਦੇ ਵਿੱਚ ਜੋ ਸ਼ਹਿਰ ਸੀ ਉਹਨਾਂ ਦੇ ਉੱਤੇ ਜਿਹੜੀ ਪੂਰੀ ਤਰ੍ਹਾਂ ਜਿਹੜੀ ਸੁਆਹ ਆ ਉਹਦੇ ਨਾਲ ਉਹ ਭਰ ਗਏ ਹੈਗੇ ਆ। ਕਾਮਚੈਟਕਾ ਬ੍ਰਾਂਚ ਜੋ ਜੀਓਫਿਜ਼ੀਕਲ ਸਰਵੇ ਦੀ ਆ, ਉਹਨਾਂ ਨੇ ਕਿਹਾ ਵੀ ਇੰਨਾ ਇਹ ਤੇਜ਼ੀ ਦੇ ਨਾਲ ਲਾਵਾ ਫਟਿਆ ਵੀ 20 ਕਿਲੋਮੀਟਰ ਹਾਈ ਤੱਕ ਜਿਹੜੀ ਆ ਸੁਆਹ ਐਸ਼ਜ਼ ਆ ਉਹ ਉਚਾਈ ਤੱਕ ਪਹੁੰਚੀ ਹੈਗੀ ਆ। ਉਸ ਤੋਂ ਬਾਅਦ ਆਲੇ ਦੁਆਲੇ ਜਿਹੜੀ ਫੈਲੀ ਆ। 24 ਘੰਟੇ ਵੋਲਕੈਨੋ ਫਟਣ ਤੋਂ ਬਾਅਦ 5.8 ਮੈਗਨੀਟਿਊਡ ਦਾ ਭੂਚਾਲ ਵੀ ਜਿਹੜਾ ਕੋਸਟ ਆਫ ਕਾਮਚੈਟਕਾ ਉੱਥੇ ਆਇਆ ਹੈ। ਜਿਓਲੋਜੀਕਲ ਸਰਵੇ ਨੇ ਦੱਸਿਆ 3 ਲੱਖ ਲੋਕ ਜੋ ਇਹ ਕਾਮਚੈਟਕਾ ਪੈਨਸੂਲਾ ਆ ਉੱਥੇ ਰਹਿੰਦੇ ਹੈਗੇ ਆ। ਉਸ ਏਰੀਏ ਦੇ ਵਿੱਚ ਜੋ ਕਿ ਪੈਸੀਫਿਕ ਓਸ਼ਨ ਨਾਰਥ ਈਸਟ ਆਫ ਜਾਪਾਨ ਆ, ਇੱਥੇ 3 ਲੱਖ ਦੇ ਕਰੀਬ ਲੋਕ ਰਹਿੰਦੇ ਆ, ਜਿੱਥੇ ਬਹੁਤ ਹੀ ਭਿਆਨਕ ਵੋਲਕੈਨੋ ਫਟਿਆ ਹੈਗਾ। ਜੀ ਅਗਲੀ ਜਿਹੜੀ ਕੁਛ ਗੱਲਬਾਤ ਕਰਦੇ ਜਾਈਏ ਇਕੋਨਮੀ ਨੂੰ ਜਿਹੜਾ ਉਹ ਲੈ ਕੇ, ਇੰਟਰਨੈਸ਼ਨਲ ਮੋਨਿਟਰੀ ਫੰਡ ਉਸਨੇ ਕਿਹਾ ਵੀ ਬੜੇ ਦੁੱਖ ਦੇ ਨਾਲ ਹੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਵੀ ਜਿਹੜਾ ਸਲੋ ਡਾਊਨ ਆ ਉਹ ਚੱਲ ਰਿਹਾ ਆ, ਜਿਹਦੇ ਨਾਲ ਰਿਸੈਸ਼ਨ ਜਿਹੜੀ ਉਹ ਆ ਸਕਦੀ ਹੈ। ਤੇ ਕਹਿੰਦੇ ਵੀ ਟੋਟਲ ਗਲੋਬਲ ਦੁਨੀਆ ਦਾ ਜਿਹੜਾ ਅਰਥਚਾਰਾ ਆ ਉਹ ਖਤਰੇ ਦੇ ਵਿੱਚ ਇਸ ਕਰਕੇ ਪਿਆ ਹੈਗਾ ਆ। UBS ਬੈਂਕ ਨੇ ਕ੍ਰੈਡਿਟ ਸੂਸੀ ਬੈਂਕ ਦਾ ਟੇਕ ਓਵਰ ਕਰ ਲਿਆ। ਅਮਰੀਕਾ 'ਚ ਬੈਂਕ ਜਿਹੜੇ ਉਹ ਫੇਲ ਹੋਣੇ ਸ਼ੁਰੂ ਹੋਏ ਆ। ਉਸ ਤੋਂ ਬਾਅਦ ਦੇ ਵਿੱਚ ਹੁਣ ਲੇਟੈਸਟ ਜਿਹੜੀ ਵਰਲਡ ਇਕਨੋਮਿਕ ਆਊਟਲੁੱਕ ਰਿਪੋਰਟ ਇੰਟਰਨੈਸ਼ਨਲ ਮੋਨਿਟਰੀ ਫੰਡ ਨੇ ਜਿਹੜੀ ਜਾਰੀ ਕੀਤੀ ਆ, ਉਸ ਦੇ ਵਿੱਚ ਜਿਹੜੀ ਦੀ ਉਹਨੂੰ ਘਟਾ ਕੇ 2.8 ਦੇ ਉੱਤੇ ਕਰ ਦਿੱਤਾ। ਅਜੇ ਪਿਛਲੇ ਸਾਲ ਇਹਨਾਂ ਨੇ ਸੋਚਿਆ ਸੀ 3.4, ਫਿਰ ਜਨਵਰੀ 'ਚ 2.9 ਕਿਹਾ
ਤੇ ਹੁਣ ਆ ਕੇ ਅਪ੍ਰੈਲ ਦੇ ਵਿੱਚ, ਮਾਰਚ ਅਪ੍ਰੈਲ ਦੇ ਵਿੱਚ ਇਹਨਾਂ ਨੇ 2.8 ਦੇ ਉੱਤੇ ਇਸ ਨੂੰ ਕਰ ਦਿੱਤਾ ਆ। ਗਰੋਥ ਪ੍ਰੋਜੈਕਸ਼ਨ ਜਾਪਾਨ, ਜਰਮਨੀ ਤੇ ਇੰਡੀਆ, ਇਹਨਾਂ ਸਾਰੇ ਮੁਲਕਾਂ ਦੇ ਲਈ ਇਹਨਾਂ ਨੇ ਥੱਲੇ ਨੂੰ ਕਰ ਦਿੱਤੀਆਂ, ਘਟਾ ਦਿੱਤੀਆਂ ਹੈਗੀਆਂ। ਕਹਿੰਦੇ ਵੀ ਇਹਨਾਂ ਨੂੰ ਹੁਣ ਇਹ ਖਤਰਾ ਜਿਹੜਾ ਇਸ ਟਾਈਮ ਬਣਿਆ ਪਿਆ ਆ IMF ਤੇ ਵਰਲਡ ਬੈਂਕ ਦੋਨਾਂ ਨੂੰ ਹੀ, ਵੀ ਜਿਹੜੇ ਨਵੇਂ ਰੀਸੈਂਟ ਹਫ਼ਤਿਆਂ ਦੇ ਵਿੱਚ ਜਿਹੜਾ ਗਲੋਬਲ ਇਕੋਨਮੀ ਜਿਸ ਪਾਸੇ ਵੱਲ ਨੂੰ ਜਿਹੜੀ ਉਹ ਚੱਲ ਰਹੀ ਆ, ਇਹ ਕਹਿੰਦੇ ਵੀ ਵੀਕੈਸਟ ਹੋਊਗੀ, ਸਭ ਤੋਂ ਕਮਜ਼ੋਰ ਦਰ ਜਿਹੜੀ ਉਹ ਦੇਖੀ ਜਾਊਗੀ ਗਰੋਥ ਦੀ 1990 ਤੋਂ ਬਾਅਦ ਦੇ ਵਿੱਚ, ਜਦੋਂ ਤੋਂ ਇਹਨਾਂ ਨੇ ਜਿਹੜੀ ਗਰੋਥ ਦੀ ਦਰ ਫੋਰਕਾਸਟ ਕਰਨੀ ਸ਼ੁਰੂ ਜਿਹੜੀ ਉਹ ਕੀਤੀ ਸੀ। ਉਹ ਤਾਂ ਉਹਨਾਂ ਨੇ ਆਪਟਿਮਿਜ਼ਮ ਵੀ ਜਿਹੜਾ ਉਹ ਦਿਖਾਇਆ ਇੰਟਰਨੈਸ਼ਨਲ ਮੋਨਿਟਰੀ ਫੰਡ ਨੇ, ਵੀ ਫਾਈਨੈਂਸ਼ੀਅਲ ਕ੍ਰਾਈਸਿਸ ਇਸ ਨੂੰ ਤੋਂ ਬਚਿਆ ਜਿਹੜਾ ਉਹ ਜ਼ਰੂਰ ਜਾ ਸਕਦਾ ਆ, ਪਰ ਨਾਲ ਹੀ ਉਹਨਾਂ ਨੇ ਕਿਹਾ ਵੀ ਭਾਈ ਜਿਹੜੀ ਇਨਫਲੇਸ਼ਨ ਜਿਹੜੀ ਹਰ ਪਾਸੇ ਇਸ ਟਾਈਮ ਐਲੀਵੇਟਡ ਆ, ਵਧੀ ਹੋਈ ਆ, ਉਹਦੇ ਨਾਲ ਜਿਹੜੀ ਦੁਨੀਆ ਦਾ ਅਰਥਚਾਰਾ ਆ ਉਹ ਇਸ ਟਾਈਮ ਬਹੁਤ ਹੀ ਜ਼ਿਆਦਾ ਕਮਜ਼ੋਰ ਹੋਇਆ ਪਿਆ ਆ, ਕਿਸੇ ਵੀ ਟਾਈਮ ਜਿਹੜਾ ਉਹ ਟੁੱਟ ਸਕਦਾ ਆ। ਤੇ ਕਹਿੰਦੇ ਪੱਥਰਾਂ ਵਾਲੀ ਜਿਹੜੀ ਇਸ ਟਾਈਮ ਰੋਡ ਆ, ਉਹ ਸੜਕ ਆਪਣੇ ਸਾਹਮਣੇ ਆ। ਤੇ ਹੁਣ ਤਾਂ ਇਹ ਵੀ ਜਿਹੜੇ ਹਰਜੋਤ ਸਿੰਘ ਜੀ ਇੰਟਰਨੈਸ਼ਨਲ ਮੋਨਿਟਰੀ ਫੰਡ ਵਾਲੇ ਹਾਰਡ ਲੈਂਡਿੰਗ ਨੂੰ ਸੁਜੈਸਟ ਜਿਹੜਾ ਉਹ ਕਰ ਰਹੇ ਆ, ਵੀ ਭਾਈ ਜਿਹੜੀਆਂ ਇਕੋਨਮੀਜ਼ ਆ ਉਹ ਹੋ ਸਕਦਾ ਵੀ ਰਿਸੈਸ਼ਨ ਦੇ ਵਿੱਚ ਹੀ ਜਿਹੜੀਆਂ ਜਾਣ। ਤੇ ਕਹਿੰਦੇ ਵੀ ਇਨਕਰੀਜ਼ਿੰਗਲੀ ਪਲੋਜ਼ੀਬਲ, ਇਹ ਹੁਣ ਲਗਾਤਾਰ ਇਸ ਦੀ ਸੰਭਾਵਨਾ ਜਿਹੜੀ ਆ ਉਹ ਵੱਧਦੀ ਜਾ ਰਹੀ ਹੈਗੀ ਆ ਜੀ। ਇਸੇ ਤਰ੍ਹਾਂ ਜੇ ਇਕੋਨਮੀ ਦੀ ਗੱਲ ਕਰੀਏ, ਕੈਲੀਫੋਰਨੀਆ ਸਾਰਿਆਂ ਨੂੰ ਪਤਾ ਵੀ ਵਰਲਡ ਦੀ ਬਹੁਤ ਵੱਡੀ ਇਕੋਨਮੀ ਹੈਗੀ ਆ। ਇਹ ਵੀ ਇਸ ਟਾਈਮ ਇੱਕ ਐਨ ਕਿਨਾਰੇ ਤੇ ਖੜੀ ਹੈਗੀ ਆ। ਜਿਸ ਗਿਣਤੀ ਦੇ ਨਾਲ ਟੈਕ ਇੰਡਸਟਰੀ ਦੇ ਵਿੱਚ ਲੇ ਆਫ ਹੋਏ ਆ, ਸਟੂਡੀਓ ਕੱਟਬੈਕਸ ਡਿਜ਼ਨੀ ਦੇ ਵਿੱਚ ਵੀ ਹੋਏ ਹੈਗੇ ਆ। ਕਹਿੰਦੇ ਭਈ ਇੱਕ ਟਾਈਮ ਦੇ ਉੱਤੇ $100 ਬਿਲੀਅਨ ਸਰਪਲਸ ਕੈਲੀਫੋਰਨੀਆ ਦੀ ਇਕੋਨਮੀ ਹੁਣ ਨੈਗੇਟਿਵ ਦੇ ਵਿੱਚ ਚਲੇ ਗਈ ਆ, ਡੈਫਿਸਿਟ ਦੇ ਵਿੱਚ ਚਲੇ ਗਈ ਆ। ਤੇ ਉੱਪਰੋਂ ਜੋ ਪਿਛਲੇ ਹਫ਼ਤਿਆਂ ਦੇ ਦੌਰਾਨ ਜਿੰਨੇ ਐਟਮੋਸਫੇਅਰ ਰਿਵਰਸ ਦੇ ਨਾਲ ਫਲੱਡਿੰਗ ਹੋਈ ਆ, ਖਾਸ ਕਰਕੇ ਸੈਂਟਰਲ ਵੈਲੀ ਦੇ ਵਿੱਚ ਬਹੁਤ ਜ਼ਿਆਦਾ ਨੁਕਸਾਨ ਹੋਇਆ। ਕਹਿੰਦੇ hundreds of millions of dollars ਦਾ ਕ੍ਰੌਪ ਲਾਸਿਸ ਹੋਇਆ ਹੈਗਾ ਆ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕੈਲੀਫੋਰਨੀਅਨਸ ਲੇ ਆਫ ਹੋਏ ਆ ਤੇ $22.5 ਬਿਲੀਅਨ ਦਾ ਡੈਫਿਸਿਟ ਆ ਹੁਣ ਜਨਵਰੀ ਮਹੀਨੇ 'ਚ। ਜੇ ਦੇਖਿਆ ਜਾਵੇ 2023 ਤੋਂ ਲੈ ਕੇ 2024 ਦਾ ਫਿਸਕਲ ਈਅਰ ਆ, $100 ਬਿਲੀਅਨ ਸਰਪਲਸ ਤੋਂ $22.5 ਬਿਲੀਅਨ ਦਾ ਜਿਹੜਾ ਡੈਫਿਸਿਟ ਹੋ ਗਿਆ। ਸੋ ਇਹਦਾ ਜਿਹੜਾ ਹੈ ਕੈਲੀਫੋਰਨੀਆ ਦੇ ਉੱਤੇ ਬਹੁਤ ਜ਼ਿਆਦਾ ਜਿਹੜਾ ਅਸਰ ਪਊਗਾ। ਸਿਲੀਕਨ ਵੈਲੀ 'ਚ ਹੀ ਕਹਿੰਦੇ ਜੇ ਦੱਸਦੇ ਜਾਈਏ, ਜਨਵਰੀ ਮਹੀਨੇ 'ਚ 12,000 ਤੋਂ ਵੱਧ ਵਰਕਰਸ ਲੇ ਆਫ ਹੋਏ ਹੈਗੇ ਆ। ਸਿਲੀਕਨ ਵੈਲੀ ਬੈਂਕ ਜਿਹੜੀ ਇੱਕ ਲੈਂਡਰ ਸੀ ਸਟਾਰਟਅਪ ਕੰਪਨੀ ਦੇ ਲਈ, ਉਹ ਕਲੈਪਸ ਹੋ ਗਈ। ਸੋ ਓਵਰਆਲ ਜਿਹੜਾ ਅਸਰ ਆ ਕੈਲੀਫੋਰਨੀਆ ਦੇ ਵਿੱਚ ਵੀ ਇਹ ਬਹੁਤ ਜ਼ਿਆਦਾ ਜਿਹੜਾ ਪੈਣ ਜਾ ਰਿਹਾ ਆ। ਫਾਈਨੈਂਸ ਤੇ ਇਕਨੋਮਿਕ ਦੇ ਪ੍ਰੋਫੈਸਰ ਸਨ ਵੋਂਗ ਸੋਨ ਆ, ਇਹ ਲੋਇਲਾ ਮੈਰੀਮਾਊਂਟ ਯੂਨੀਵਰਸਿਟੀ ਤੋਂ ਆ। ਉਹਨਾਂ ਨੇ ਇਹ ਕਿਹਾ ਵੀ ਜਿਹੜਾ ਟੈਕ ਸੈਕਟਰ ਆ, ਇਹ ਸਟੇਟ ਦੀ ਇਕੋਨਮੀ ਦਾ ਬੈਕਬੋਨ ਆ ਕੈਲੀਫੋਰਨੀਆ ਦੀ। ਈਵਨ ਦੋ ਕੈਲੀਫੋਰਨੀਆ ਦੇ ਵਿੱਚ ਸਾਨੂੰ ਪਤਾ ਆ ਵੀ ਫਾਰਮਿੰਗ ਤੋਂ ਬਹੁਤ ਜ਼ਿਆਦਾ ਜਿਹੜੀ ਇਨਕਮ ਹੁੰਦੀ ਆ, ਪਰ ਉਹ ਕਹਿੰਦੇ ਵੀ ਦੋਨਾਂ 'ਚ ਹੀ ਇਸ ਵਾਰੀ ਬਹੁਤ ਨੁਕਸਾਨ ਹੋਇਆ। ਟੈਕ ਇੰਡਸਟਰੀ ਦਾ ਅਨਫੋਰਚੂਨੇਟਲੀ ਜਿਸ ਹਿਸਾਬ ਨਾਲ ਉਹਨਾਂ ਦਾ ਲੇ ਆਫ ਹੋ ਰਹੀ ਆ, ਤੇ ਜਿਹੜੀ ਫਾਰਮਿੰਗ ਆ ਉਹ ਤੇ ਜਿਹੜਾ ਜੋ ਫਲੱਡਿੰਗ ਹੋਈ ਆ, ਐਟਮੋਸਫੇਰਿਕ ਰਿਵਰ ਆਇਆ, ਉਹਦੇ ਨਾਲ ਜਿਹੜਾ ਨੁਕਸਾਨ ਹੋਇਆ। ਸੋ ਇਹਦਾ ਅਸਰ ਕੈਲੀਫੋਰਨੀਆ ਦੇ ਉੱਤੇ ਬਹੁਤ ਜ਼ਿਆਦਾ ਪੈਣ ਜਾ ਰਿਹਾ ਹੈਗਾ ਜੀ। ਬਿਲਕੁਲ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਤੁਹਾਡੀ ਚਿੱਠੀ ਘੱਲਣ ਦੀ ਜਿਹੜੀ ਕੀਮਤ ਆ ਉਹ ਮਹਿੰਗੀ ਹੋਣ ਜਾ ਰਹੀ ਆ। US ਪੋਸਟਲ ਸਰਵਿਸ ਆ, ਉਹਨਾਂ ਨੇ ਆਪਣੇ ਜਿਹੜੇ ਮੇਲ ਦੇ ਪ੍ਰਾਈਸਿਸ ਆ ਤਕਰੀਬਨ ਕਹਿੰਦੇ ਵੀ ਸਾਰੇ ਯੂਜ਼ਰਸ ਦੇ ਲਈ ਉਹਨਾਂ ਨੂੰ ਵੱਧ ਕਰ ਦਿੱਤਾ ਹੈ। ਪੋਸਟਮਾਸਟਰ ਜਨਰਲ ਲੂਇਸ ਡਿਜੋਏ ਉਹਨਾਂ ਨੇ ਜਿਹੜਾ ਇਹ ਦੱਸਿਆ ਸੀਗਾ, ਕਹਿੰਦੇ ਵੀ ਤਕਰੀਬਨ 5.5% ਇਨਕਰੀਜ਼ ਹੋਊਗਾ ਜਿਹੜੇ ਆਲ ਫਸਟ ਕਲਾਸ ਮੇਲ ਪ੍ਰੋਡਕਟਸ ਆ। ਸਪੀਡ ਉਹਨਾਂ ਨੇ ਆਲਰੇਡੀ ਜਿਹੜੀ ਸਲੋ ਕਰ ਦਿੱਤੀ ਹੈ। 2018 'ਚ 50 ਸੈਂਟ ਦੇ ਉੱਤੇ ਸੀਗਾ ਜਿਹੜੀ USPs ਦੀ ਜਿਹੜੀ ਸਟੈਂਪ ਫੋਰਐਵਰ ਜਿਹੜੀ ਸਟੈਂਪ ਹੁੰਦੀ ਆ ਉਸਦੀ, ਤੇ ਹੁਣ 63 ਸੈਂਟ ਤੋਂ ਹੁਣ ਵਧਾ ਕੇ 66 ਸੈਂਟ ਦੇ ਉੱਤੇ ਜਿਹੜੀ ਉਹ ਪਹੁੰਚਣ ਜਾ ਰਹੀ ਹੈਗੀ ਆ। ਸੋ ਕਹਿੰਦੇ ਵੀ ਜਿੰਨੇ ਵੀ ਮੇਲ ਆਈਟਮਸ ਆ, ਪੀਰੀਓਡਿਕਲਸ, ਐਡਵਰਟਾਈਜ਼ਿੰਗ, ਮੇਲਰਸ, ਇਹ 9 ਜੁਲਾਈ ਤੋਂ ਇਫੈਕਟ ਦੇ ਵਿੱਚ ਆਊਗੀ। ਕਹਿੰਦੇ ਵੀ ਜਾਂ ਜੇ ਪੋਸਟਲ ਰੈਗੂਲੇਟਰ ਇਸ ਨੂੰ ਓਵਰ ਰੂਲ ਨਹੀਂ ਕਰ ਦਿੰਦੇ ਤਾਂ ਨਹੀਂ ਵਧੂਗੀ, ਅਦਰਵਾਈਜ਼ ਇਹ 63 ਸੈਂਟ ਤੋਂ ਵੱਧ ਕੇ ਹੁਣ 66 ਸੈਂਟ ਦੇ ਉੱਤੇ ਜਿਹੜੀ ਫਸਟ ਕਲਾਸ ਸਟੈਂਪ ਆ ਉਸ ਦੀ ਕੀਮਤ ਆ ਉਹ ਵਧਣ ਜਾ ਰਹੀ ਹੈਗੀ ਆ।
ਜੀ ਤੇ ਹਰਜੋਤ ਸਿੰਘ ਜੀ, ਅੱਜ ਆਪਾਂ ਇੰਸ਼ੋਰੈਂਸ ਨੂੰ ਲੈ ਕੇ ਗੱਲਬਾਤ ਜਿਹੜੀ ਉਹ ਕਰਦੇ ਹੁੰਨੇ ਆ। ਸੋ ਅੱਜ ਜਿਹੜੀ ਕਿਹੜੀ ਇੰਸ਼ੋਰੈਂਸ ਦੇ ਉੱਤੇ ਆਪਾਂ ਚਰਚਾ ਜੀ ਜਿਹੜੀ ਅੱਜ ਕਰਾਂਗੇ? ਆਪਾਂ ਕੈਲੀਫੋਰਨੀਆ ਦੇ ਵਿੱਚ ਇੰਸ਼ੋਰੈਂਸ ਦਾ ਇੱਕ ਬਹੁਤ ਵੱਡਾ ਕ੍ਰਾਈਸਿਸ ਚੱਲ ਰਿਹਾ, ਤੁਸੀਂ ਨੋਟ ਕੀਤਾ ਹੋਊਗਾ, ਉਹਦੇ ਉੱਤੇ ਆਪਾਂ ਡਿਸਕਸ ਕਰਾਂਗੇ, ਖਾਸ ਕਰਕੇ ਆਟੋ ਤੇ ਹੋਮ ਇੰਸ਼ੋਰੈਂਸ ਨੂੰ ਲੈ ਕੇ। ਜੀ ਸੋ ਇੱਕ ਤਰ੍ਹਾਂ ਦੇ ਨਾਲ ਖਬਰ ਵੀ ਆ ਤੇ ਤੁਹਾਡੇ ਲਈ ਨੌਲੇਜ ਵੀ ਆ। ਹਰ ਇੱਕ ਬੰਦਾ, ਜਦੋਂ ਤੁਸੀਂ ਹੁਣ ਤੁਹਾਨੂੰ ਕਾਰਾਂ ਦੀ ਇੰਸ਼ੋਰੈਂਸ ਦਾ ਰਿਨਿਊਲ ਆ ਰਿਹਾ, ਘਰ ਦੀ ਇੰਸ਼ੋਰੈਂਸ ਦਾ ਰਿਨਿਊਲ ਆ ਰਿਹਾ, ਤੁਸੀਂ ਦੇਖਿਆ ਹੋਣਾ ਵੀ ਤੁਹਾਡੇ ਰੇਟ ਵੱਧ ਰਹੇ ਆ। ਬਹੁਤ ਸਾਰੀਆਂ ਇੰਸ਼ੋਰੈਂਸ ਕੰਪਨੀਆਂ ਚੁੱਪ ਚਪੀਤੇ ਕੈਲੀਫੋਰਨੀਆ ਤੋਂ ਭੱਜ ਰਹੀਆਂ ਹੈਗੀਆਂ। ਅੱਜ ਦੀ ਰੇਟ 'ਚ 90% ਦੇ ਕਰੀਬ ਜਿਹੜੀਆਂ ਇੰਸ਼ੋਰੈਂਸ ਕੰਪਨੀਆਂ ਆ, ਉਹ ਆਟੋ ਇੰਸ਼ੋਰੈਂਸ ਕੈਲੀਫੋਰਨੀਆ 'ਚ ਲਿਖਣਾ ਨਹੀਂ ਚਾਹੁੰਦੀਆਂ। ਤੁਸੀਂ ਦੇਖਿਆ ਹੋਣਾ, ਜੇ ਤੁਸੀਂ ਆਪਣੇ ਇੰਸ਼ੋਰੈਂਸ ਬ੍ਰੋਕਰ ਜਾਂ ਏਜੰਟ ਨੂੰ ਕਾਲ ਕਰੋ ਤੇ ਉਹ ਕਹਿੰਦੇ ਵੀ ਸਾਡੇ ਕੋਲ ਮਾਰਕੀਟ ਹੈ ਨਹੀਂ। ਕਾਰਨ ਇਹੀ ਆ ਵੀ ਬਹੁਤ ਸਾਰੀਆਂ ਕੰਪਨੀਆਂ, ਜਿੱਦਾਂ ਗਾਈਕੋ ਵੀ ਕੈਲੀਫੋਰਨੀਆ ਤੋਂ ਚਲੇ ਗਈ, ਹੋਰ ਜਿਹੜੀਆਂ ਨੇਸ਼ਨ ਵਾਈਡ ਆ ਕੰਪਨੀਆਂ ਨੇ ਕਿਹਾ ਵੀ ਅਸੀਂ ਨਵਾਂ ਬਿਜ਼ਨਸ ਲਿਖਣਾ ਹੀ ਨਹੀਂ ਹੈਗਾ। ਕਾਰਨ ਇਹ ਹੋਇਆ ਵੀ $26 ਬਿਲੀਅਨ ਦਾ ਇੰਸ਼ੋਰੈਂਸ ਕੰਪਨੀਆਂ ਨੂੰ ਪਿਛਲੇ ਸਾਲ ਲਾਸ ਹੋਇਆ ਹੈਗਾ। ਤੇ ਜੋ ਇੰਸ਼ੋਰੈਂਸ ਦੇ ਰੇਟ ਇਨਕਰੀਜ਼ ਹੋਣੇ ਚਾਹੀਦੇ ਸੀ, ਉਹ ਪਿਛਲੇ ਸਾਲਾਂ 'ਚ ਉਨੇ ਨਹੀਂ ਹੋਏ। ਜਿਸ ਹਿਸਾਬ ਦੇ ਨਾਲ ਇਨਫਲੇਸ਼ਨ ਵਧੀ ਆ, ਜਿਸ ਹਿਸਾਬ ਦੇ ਨਾਲ ਪੁਰਾਣੀਆਂ ਕਾਰਾਂ ਦੀ ਇੰਸ਼ੋਰੈਂਸ ਵਧੀ ਆ, ਜਿਸ ਹਿਸਾਬ ਦੇ ਨਾਲ ਕਾਸਟ ਆਫ ਕੰਸਟਰਕਸ਼ਨ ਵਧੀ ਆ ਤੇ ਜਿਸ ਹਿਸਾਬ ਦੇ ਨਾਲ ਘਰਾਂ ਦੀਆਂ ਕੀਮਤਾਂ ਵਧੀਆਂ ਹੈਗੀਆਂ। ਹੁਣ ਰੀਸੈਂਟਲੀ ਜਿਹੜੇ ਫਲੱਡ ਆਏ ਆ, ਆਲਰੇਡੀ $1.5 ਬਿਲੀਅਨ ਦੇ ਲਾਸਸ ਇੰਸ਼ੋਰੈਂਸ ਕੰਪਨੀ ਨੂੰ ਹੋ ਚੁੱਕੇ ਆ ਕੈਲੀਫੋਰਨੀਆ ਦੇ ਵਿੱਚ। ਸੋ ਪ੍ਰੋਪੋਜੀਸ਼ਨ 103 ਇੱਕ ਪਾਸ ਹੋਈ ਸੀ ਕੈਲੀਫੋਰਨੀਆ 'ਚ 1988 ਦੇ ਵਿੱਚ। ਜੀ ਉਸ ਪ੍ਰੋਪੋਜੀਸ਼ਨ ਦੇ ਮੁਤਾਬਕ ਇਹ ਸੀ ਵੀ ਜਿਹੜੀ ਵੀ ਇੰਸ਼ੋਰੈਂਸ ਕੰਪਨੀ ਆ, ਜੇ ਉਸਨੇ ਰੇਟ ਵਧਾਉਣਾ, ਸਭ ਤੋਂ ਪਹਿਲਾਂ ਉਹਨਾਂ ਨੂੰ ਕੈਲੀਫੋਰਨੀਆ ਡਿਪਾਰਟਮੈਂਟ ਆਫ ਇੰਸ਼ੋਰੈਂਸ ਤੋਂ ਪਰਮਿਸ਼ਨ ਲੈਣੀ ਪਊਗੀ। ਪਿਛਲੇ 2-3 ਸਾਲ ਇੰਸ਼ੋਰੈਂਸ ਕੰਪਨੀਆਂ ਨੇ ਜਿਹੜੇ ਰੇਟ ਆ ਉਹਨਾਂ ਨੇ ਵਧਾਣੇ ਨਹੀਂ ਦਿੱਤੇ। ਬਲਕਿ ਉਹਦੇ ਤੇ ਜਿੱਦਾਂ ਕੰਡੀਸ਼ਨ ਲਾਈ ਗਈ ਵੀ ਤੁਸੀਂ ਇੰਨੇ ਕੇ 4%, 5% ਜਾਂ 6% ਵਧਾ ਸਕਦੇ ਆ। ਉਹ ਕਹਿੰਦੇ ਵੀ ਜਿਹੜੀਆਂ ਯੂਜ਼ ਕਾਰਾਂ ਆ, ਉਹਨਾਂ ਦੀ ਕੀਮਤ 24 ਤੋਂ ਲੈ ਕੇ 40% ਤੱਕ ਵੱਧ ਗਈ ਆ ਪਿਛਲੇ ਸਾਲਾਂ 'ਚ, ਤੇ ਜਦੋਂ ਉਹ ਟੋਟਲ ਹੁੰਦੀ ਆ ਤੇ ਸਾਨੂੰ ਉਨੇ ਪੈਸੇ ਦੇਣੇ ਪੈਂਦੇ ਆ, ਜਦ ਕਿ ਜਿਹੜੀ ਸਾਡੀ ਇੰਸ਼ੋਰੈਂਸ ਦੇ ਰੇਟਸ ਆ ਉਹ ਵਧੇ ਨਹੀਂ ਹੈਗੇ। ਸੋ ਅਲਟੀਮੇਟਲੀ ਕੀ ਹੋਇਆ, ਉਹਨਾਂ ਨੇ ਇੰਸ਼ੋਰੈਂਸ ਕੰਪਨੀਆਂ ਨੇ ਇੰਸ਼ੋਰੈਂਸ ਕਰਨੀ ਬੰਦ ਕਰ ਦਿੱਤੀ, ਜਾਂ ਜਿਨ੍ਹਾਂ ਦੇ ਜਿਹੜੇ ਪੁਰਾਣੇ ਰੈਕਡ ਜਿੱਦਾਂ ਬੈਡ ਆ, ਉਹਨਾਂ ਦੀ ਨੋਨ ਰਿਨਿਊ ਕਰਤੀ। ਸਭ ਤੋਂ ਪਹਿਲਾਂ ਘਰਾਂ ਦੀ ਇੰਸ਼ੋਰੈਂਸ ਦੇ ਵਿੱਚ ਬਹੁਤ ਵੱਡੀ ਪ੍ਰੋਬਲਮ ਆਈ। ਕਈ ਕੰਪਨੀਆਂ ਨੇ ਜਿੱਥੇ ਵੀ ਥੋੜਾ ਜਿਹਾ ਉਹਨਾਂ ਨੂੰ ਲੱਗਦਾ ਆ ਵੀ ਇਹ ਫਾਇਰ ਵਾਲਾ ਏਰੀਆ ਆ, ਉਹਨਾਂ ਨੇ ਇੰਸ਼ੋਰੈਂਸ ਉਹਨਾਂ ਦੀ ਕੈਂਸਲ ਕਰਤੀ। ਸੋ ਉਹ ਤੋਂ ਬਾਅਦ ਕੀ ਹੋਇਆ ਵੀ ਜੇ ਕਿਸੇ ਦਾ ਸਭ ਤੋਂ ਸਸਤੀ ਇੰਸ਼ੋਰੈਂਸ ਕੈਲੀਫੋਰਨੀਆ 'ਚ ਹੁੰਦੀ ਸੀ ਘਰਾਂ ਦੀ। ਬਹੁਤ ਸਾਰੇ ਸਾਡੇ ਲਿਸਨਰ ਹੋਰ ਸਟੇਟਾਂ 'ਚ ਵੀ ਸੁਣਦੇ ਹੋਣੇ ਆ, ਖਾਸ ਕਰਕੇ ਟੈਕਸਸ ਵਾਲੇ। ਜੇ 2000 ਸਕੁਅਰ ਫੁੱਟ ਦਾ ਘਰ ਕੈਲੀਫੋਰਨੀਆ 'ਚ ਉਹਦੀ ਇੰਸ਼ੋਰੈਂਸ $600 ਜਾਂ $700 ਸੀ, ਤੇ ਟੈਕਸਸ 'ਚ ਉਹਦੀ $2000 ਤੋਂ $2500 ਸੀ। ਸੋ ਇਹ ਕਿੱਦਾਂ ਹੋ ਸਕਦਾ ਵੀ ਇੱਕ ਸਟੇਟ ਦੇ ਵਿੱਚ ਇੰਨਾ ਜ਼ਿਆਦਾ ਰੇਟ ਆ ਤੇ ਇੱਕ 'ਚ ਇੰਨਾ ਘੱਟ ਆ, ਹਾਲਾਂਕਿ ਇੱਥੇ ਲੇਬਰ ਕਾਸਟ ਵੀ ਮਹਿੰਗੀ ਆ, ਹਨਾ, ਕਾਸਟ ਆਫ ਕੰਸਟਰਕਸ਼ਨ ਵੀ ਮਹਿੰਗੀ ਆ, ਸਾਰਾ ਕੁਝ ਮਹਿੰਗਾ ਆ। ਸੋ ਇੰਸ਼ੋਰੈਂਸ ਕੰਪਨੀਆਂ ਨੇ ਇਹ ਸੋਚਿਆ ਵੀ ਸਾਡਾ ਹੁਣ ਕੋਈ ਚੱਲਦਾ ਤਾਂ ਹੈ ਨਹੀਂ ਬਸ। ਕੁਛ ਕੁ ਕੰਪਨੀਆਂ ਨੂੰ ਉਹਨਾਂ ਨੇ ਜਿਹੜੇ ਆ ਇੰਸ਼ੋਰੈਂਸ ਦੇ ਰੇਟ ਇਨਕਰੀਜ਼ ਕਰਨ ਦੀ ਪਰਮਿਸ਼ਨ ਦਿੱਤੀ ਆ, ਬਹੁਤ ਜਿੱਦਾਂ ਘੱਟ 5%, 10% ਜਾਂ 15%। ਕੁਛ ਜੋ ਪ੍ਰੋਸੈਸ 'ਚ ਆ, ਕਿਉਂਕਿ 2 ਸਾਲ ਕੋਰੋਨਾ ਵਾਇਰਸ ਦੇ ਦੌਰਾਨ ਬਹੁਤ ਸਾਰੇ ਜਿਹੜੇ ਗਵਰਨਮੈਂਟ ਦੇ ਆਫਿਸਰ ਸੀ, ਉਹ ਕੰਮੇ ਨਹੀਂ ਕਰਦੇ ਸੀ, ਉਸ ਹਿਸਾਬ ਦੇ ਨਾਲ ਘਰਾਂ 'ਚੋਂ ਕੰਮ ਕਰਦੇ ਸੀ, ਤੇ ਉਹ ਸਾਰਾ ਕੁਝ ਜਿਹੜਾ ਡਿਲੇ ਹੋਇਆ ਹੈਗਾ। ਸੋ ਸਾਡੇ ਆਫਿਸ ਵੀ ਖਾਲਸਾ ਇੰਸ਼ੋਰੈਂਸ ਏਜੰਸੀ ਬਹੁਤ ਸਾਰੀਆਂ ਕਾਲਸ ਆਉਂਦੀਆਂ ਆ ਵੀ ਮੇਰੀ ਇੰਸ਼ੋਰੈਂਸ ਵੱਧ ਗਈ। ਸੋ ਉਹਦੇ ਲਈ ਮੈਂ ਕੁਝ ਕੁ ਟਿਪਸ ਜ਼ਰੂਰ ਜਿੰਨੇ ਵੀ ਸਾਡੇ ਜੀ ਸਰੋਤੇ ਆ ਉਹਨਾਂ ਨੂੰ ਦੇਣੇ ਆ। ਕੀ ਹੁੰਦਾ ਆ ਵੀ ਅਸੀਂ ਨਿੱਕਾ ਜਿਹੜਾ ਕਲੇਮ ਹੁੰਦਾ ਨਾ, ਉਹ ਫਾਈਲ ਕਰ ਦਿੰਦੇ ਆ, ਉਹਦਾ ਹਮ, ਬਹੁਤ ਧਿਆਨ ਰੱਖਣਾ ਚਾਹੀਦਾ। ਤੁਹਾਨੂੰ ਐਗਜ਼ਾਮਪਲ ਦਿੰਨਾ, ਪਿਛਲੇ ਹਫਤੇ ਸਾਡੇ ਆਫਿਸ ਕਿਸੇ ਦੀ ਕਾਲ ਆਈ ਵੀ ਉਹਨਾਂ ਦੇ ਘਰ ਦੀ ਇੰਸ਼ੋਰੈਂਸ ਜੇ ਕਰ ਸਕਦੇ ਆ, ਤੇ ਮੈਂ ਕਿਹਾ ਕਾਰਨ ਕੀ ਹੋਇਆ, ਕਹਿੰਦੇ ਵੀ 2 ਨਿੱਕੇ ਕਲੇਮ ਹੋ ਗਏ। ਜੀ ਚੋਰੀ ਦਾ ਸੀ ਇੱਕ $2100 ਦਾ, ਤੇ ਇੱਕ ਕੁਛ ਵਾਟਰ ਲੀਕਿੰਗ ਦਾ ਸੀ $1200 ਦਾ, ਤੇ ਉਹਨਾਂ ਨੇ ਜਿਹੜੀ ਇੰਸ਼ੋਰੈਂਸ ਕੰਪਨੀ ਨੇ ਇੰਸ਼ੋਰੈਂਸ ਉਹ ਕੈਂਸਲ ਕਰਤੀ। ਵੀ ਹੁਣ ਕੀ ਹੋਇਆ ਵੀ ਉਹ ਸਾਰੇ ਜਿਹੜੇ ਕਲੇਮ, ਕਦੇ ਵੀ ਤੁਹਾਡਾ ਜਿਹੜਾ ਆਟੋ ਇੰਸ਼ੋਰੈਂਸ ਜਾਂ ਹੋਮ ਇੰਸ਼ੋਰੈਂਸ ਦਾ ਕਲੇਮ ਹੁੰਦਾ ਆ, ਉਹ ਹੁਣ ਹਰ ਇੱਕ ਇੰਸ਼ੋਰੈਂਸ ਕੰਪਨੀ ਦੇ ਕੋਲ ਉਹਨਾਂ ਦਾ ਡਾਟਾ ਚਲੇ ਜਾਂਦਾ ਆ। ਜਿਸ ਤਰ੍ਹਾਂ ਤੁਹਾਡਾ ਕ੍ਰੈਡਿਟ ਰਿਪੋਰਟਿੰਗ ਏਜੰਸੀ ਹੈਗੀਆਂ ਆ, ਉਦਾਂ ਹੀ ਇੰਸ਼ੋਰੈਂਸ ਦਾ ਜਿਹੜਾ ਕ੍ਰੈਡਿਟ ਆ ਉਹ ਇੱਕ ਜਗ੍ਹਾ ਇਕੱਠਾ ਹੁੰਦਾ, ਉੱਥੋਂ ਉਹਨਾਂ ਨੂੰ ਪਤਾ ਲੱਗ ਜਾਂਦਾ। ਸੋ ਆਪਾਂ ਵੀ 8-9 ਕੰਪਨੀਆਂ ਦੇ ਵਿੱਚ ਟਰਾਈ ਕੀਤੀ, ਕਿਸੇ ਵੀ ਕੰਪਨੀ ਨੇ ਜਿਹੜੀ ਆ ਇੰਸ਼ੋਰੈਂਸ, ਉਹ ਕਹਿੰਦੇ ਵੀ ਨਹੀਂ ਅਸੀਂ ਕਰਨੀ ਨਹੀਂ, 2 ਕਲੇਮ ਹੋਇਆ।
ਉਹ ਬੰਦਾ ਕਹਿੰਦਾ ਵੀ ਮੈਂ ਆਪਣੀ ਕੰਪਨੀ ਨੂੰ ਇਹ ਵੀ ਕਿਹਾ ਵੀ ਜਿੰਨੇ ਮੈਂ ਪੈਸੇ ਲਏ ਉਹ ਵਾਪਸ ਕਰ ਦੇਣਾ, ਮੇਰੀ ਇੰਸ਼ੋਰੈਂਸ ਤੁਸੀਂ ਕੀਪ ਇਨ ਕਰ ਲਓ, ਤੇ ਕਿ ਮੈਨੂੰ ਪਤਾ ਨਹੀਂ ਸੀ ਵੀ ਇੰਨੇ ਛੋਟੇ ਕਲੇਮ ਕਰਨੇ ਆ। ਸੋ ਪਰ ਉਹ ਇੰਸ਼ੋਰੈਂਸ ਕੰਪਨੀ ਲੀਗਲੀ ਉਹ ਕਰ ਨਹੀਂ ਸਕਦੇ। ਅਲਟੀਮੇਟਲੀ ਉਹਨੂੰ ਜਿਹੜਾ ਆ ਹੁਣ ਅਸਾਈਨ ਰਿਸਕ ਪਲਾਨ ਥਰੂ ਜਾਣਾ ਪੈਣਾ। ਜੋ ਪ੍ਰੀਮੀਅਮ ਉਹ $800 ਦਿੰਦਾ ਸੀ ਤੇ ਉਹਦੀ ਉਹ ਹੁਣ $3200 ਦੀ ਇੰਸ਼ੋਰੈਂਸ ਹੋਈ ਆ, ਤੁਸੀਂ ਹਿਸਾਬ ਲਾ ਲਓ। ਸੋ ਕਿੰਨੀ ਜ਼ਿਆਦਾ ਜਿਹੜੀ ਮਹਿੰਗੀ ਇੰਸ਼ੋਰੈਂਸ ਹੋਈ ਆ। ਸੋ ਇੱਕ ਤਾਂ ਇਹ ਆ ਵੀ ਜੇ ਪਹਿਲਾਂ ਘਰਾਂ ਦੀ ਇੰਸ਼ੋਰੈਂਸ ਦੀ ਗੱਲ ਕਰਦੀ ਜਾਈਏ, ਆਪਣਾ ਨਾ ਛੋਟੇ ਮੋਟੇ ਜਿਹੜੇ ਕਲੇਮ ਆ ਉਹ ਨਹੀਂ ਫਾਈਲ ਕਰਨੇ ਚਾਹੀਦੇ। ਕਿਸੇ ਦੀ ਫੈਂਸ ਜੇ ਛੋਟੀ ਜਿਹੀ 20 ਫੁੱਟ 30 ਫੁੱਟ ਡਿੱਗ ਪਈ ਆ, ਕਿਉਂਕਿ ਵੀਅਰ ਟੀਅਰ ਹੋਣਾ ਹੀ ਆ। ਜਦੋਂ ਤੁਸੀਂ ਘਰ ਲਿਆ ਆ, ਜਿਹੜੀ ਵੀਅਰ ਟੀਅਰ ਹੋਣਾ ਆ, ਤੁਹਾਡੀ ਰੂਫ ਲੀਕ ਕਰਦੀ ਆ। ਕਈ ਵਾਰੀ ਕੀ ਹੁੰਦਾ, ਟਾਇਲ ਰੂਫ ਇੱਕ ਅੱਧੀ ਟਾਇਲ ਵੀ ਹਿੱਲ ਗਈ ਤੇ ਉਹ ਪਾਣੀ ਲੀਕ ਕਰ ਜਾਂਦਾ। ਸੋ ਜਿਹੜੀ ਤੁਹਾਡੀ ਘਰ ਤੁਸੀਂ ਲਿਆ ਆ ਉਹਨੂੰ ਮੇਨਟੇਨ ਕਰਨਾ, ਈਵਨ ਇੰਸ਼ੋਰੈਂਸ ਦੇ ਮੁਤਾਬਕ ਵੀ ਇਹ ਆ, ਚਾਹੇ ਤੁਸੀਂ ਇੰਸ਼ੋਰੈਂਸ ਕਰਾਈ ਆ ਪਰ ਉਸ ਪ੍ਰਾਪਰਟੀ ਨੂੰ ਮੇਨਟੇਨ ਕਰਨਾ ਤੁਹਾਡੀ ਜ਼ਿੰਮੇਵਾਰੀ ਹੁੰਦੀ ਆ। ਸੋ ਇੰਸ਼ੋਰੈਂਸ ਹੁੰਦੀ ਆ ਵੱਡੇ ਕਲੇਮ ਦੇ ਲਈ। ਇਹ ਮੈਂ ਨਾਟ ਐਜ਼ ਏ ਇੰਸ਼ੋਰੈਂਸ ਏਜੰਟ ਗੱਲ ਕਰ ਰਿਹਾ, ਤੁਹਾਨੂੰ ਰੈਗੂਲਰ ਪਰਸਨ ਕਰ ਰਿਹਾ। ਵੀ ਰੱਬ ਨਾ ਕਰੇ ਤੁਹਾਡਾ 1 ਮਿਲੀਅਨ ਦਾ ਘਰ ਹੈਗਾ, ਕੱਲ ਨੂੰ ਅੱਗ ਲੱਗ ਗਈ, ਪੂਰਾ ਗਟ ਡਾਊਨ ਹੋ ਗਿਆ, ਤੇ ਉਹ ਬਿਲਡ ਆਊਟ ਹੋ ਜਾਓ, ਕਿਉਂਕਿ ਤੁਹਾਡੇ ਕੋਲ ਉਹਨੇ ਪੈਸੇ ਨਹੀਂ ਬਣਾਉਣ ਦੇ ਲਈ, ਨਾ ਕਿ 1000 2000 1500। ਹੁਣ ਕੀ ਹੁੰਦਾ, ਉਹ ਚਾਹੇ ਇੰਸ਼ੋਰੈਂਸ ਕੰਪਨੀ ਕੋਲ ਛੋਟਾ ਕਲੇਮ ਹੋਵੇ ਚਾਹੇ 100,000 ਦਾ ਹੋਵੇ, ਉਹ ਉਹਨੂੰ ਕਾਊਂਟ ਸੇਮ ਹੀ ਕਰਦੇ ਆ। ਸੋ ਇਹ ਲੋਕਾਂ ਨੂੰ ਬਹੁਤ ਜ਼ਿਆਦਾ ਭੁਲੇਖਾ। ਇੱਕ ਇਹ ਆ ਵੀ ਇੱਕ ਦੂਜੇ ਦੇ ਕਹੇ, ਉਹ ਯਾਰ ਮੇਰੇ ਗੁਆਂਢੀਆਂ ਦੀ ਫੈਂਸ ਵੀ ਇੰਸ਼ੋਰੈਂਸ ਨੇ ਕਵਰ ਕਰ ਲਈ ਤੇ ਮੈਂ ਵੀ ਕਵਰ ਕਰਾਉਣੀ ਆ। ਜਦੋਂ ਫਿਰ ਨੌਨ ਰੀਨਿਊ ਹੋ ਜਾਂਦੀ ਆ, ਬਹੁਤ ਵਾਰੀ ਕੀ ਹੁੰਦਾ ਆ ਵੀ ਜਦੋਂ ਤੁਸੀਂ 800 ਨੰਬਰ ਕੰਪਨੀਜ਼ ਤੋਂ ਕਾਲ ਕਰਦੇ ਆ, ਉਹ ਤੁਹਾਨੂੰ ਐਕਸਪਲੇਨ ਨਹੀਂ ਕਰਦੇ ਹੈਗੇ ਵੀ ਉਹ ਠੀਕ ਆ ਤੁਸੀਂ ਕਲੇਮ ਫਾਈਲ ਕਰਨਾ ਕਰਤਾ। ਸੋ ਸਾਡਾ ਆਫਿਸ ਦਾ ਹੁੰਦਾ, ਅਸੀਂ ਪਹਿਲਾਂ ਕਹੀਦਾ ਵੀ ਐਸਟੀਮੇਟ ਲਵਾ ਲਓ, ਤੁਹਾਨੂੰ ਕਿੱਦਾਂ ਆ ਫਾਇਦਾ ਆ ਕਲੇਮ ਕਰਨ ਦਾ। ਨਹੀਂ, ਇਹ ਜ਼ਰੂਰ ਸੋਚਣਾ ਚਾਹੀਦਾ। ਹਾਲਾਂਕਿ ਆਪਾਂ ਕੋਈ ਡਿਨਾਈ ਨਹੀਂ ਕਰ ਸਕਦੇ ਕਲੇਮ ਕਿਸੇ ਨੂੰ, ਚਾਹੇ ਕਿਸੇ ਨੇ $100 ਦਾ ਵੀ ਫਾਈਲ ਕਰਨਾ ਆ, ਉਹ ਕਰ ਸਕਦਾ ਹੈਗਾ, ਪਰ ਉਹਦੇ ਲੌਂਗ ਟਰਮ ਜਿਹੜੇ ਕੌਨਸੀਕੁਐਂਸਿਸ ਆ ਉਹ ਬਹੁਤ ਬੈਡ ਹੁੰਦੇ ਆ। ਸੋ ਜੀ। ਘਰਾਂ ਦੀ ਇੰਸ਼ੋਰੈਂਸ ਤੁਸੀਂ ਦੇਖਿਆ ਹੀ ਹੋਣਾ, ਖਾਸ ਕਰਕੇ ਜਿਹੜੇ ਉਹਨਾਂ ਏਰੀਆ 'ਚ ਰਹਿੰਦੇ ਆ ਜਿੱਥੇ ਟਰੀ ਵਗੈਰਾ ਜ਼ਿਆਦੇ ਆ, ਲਾਸ ਐਂਜਲਸ, ਸਦਰਨ ਕੈਲੀਫੋਰਨੀਆ, ਤਾਂ ਰੀਅਲ ਸਟੇਟ ਦੇ ਉੱਤੇ ਇਹਦਾ ਬਹੁਤ ਵੱਡਾ ਅਸਰ ਪੈ ਰਿਹਾ। ਕਈ ਏਰੀਏ ਦੇ ਵਿੱਚ ਤਾਂ ਕੋਈ ਇੰਸ਼ੋਰੈਂਸ ਕੰਪਨੀ ਇੰਸ਼ੋਰੈਂਸ ਕਰੇ ਹੀ ਨਹੀਂ ਰਹੀ ਹੈਗੀ। ਇੱਕ ਪਿਛਲੇ ਦਿਨਾਂ ਦੇ ਵਿੱਚ ਗੂਗਲ ਵੀ ਸਰਚ ਕਰ ਲਿਓ, ਇੱਕ ਕੰਡੋਮੀਨੀਅਮ ਕੰਪਲੈਕਸ ਸੈਨ ਡੀਗੋ ਦੇ ਲਾਗੇ ਸੀ। ਉਹਨਾਂ ਦੀ ਜਿਹੜੀ ਇੰਸ਼ੋਰੈਂਸ ਸੀ $100 ਪਰ ਮੰਥ ਹੁੰਦੀ ਸੀ, ਉਹਨਾਂ ਦੀ $6000 ਸਾਲ ਦੀ ਹੋ ਗਈ। ਉਹ ਕਿਉਂਕਿ ਉਹਨਾਂ ਨੂੰ ਅਸਾਈਨ ਰਿਸਕ ਪਲਾਨ ਥਰੂ ਜਾਣਾ ਪਿਆ। ਕੋਈ ਵੀ ਇੰਸ਼ੋਰੈਂਸ ਕੰਪਨੀ ਕਰਦੀ ਨਹੀਂ ਵੀ ਇਹ ਜੀ ਫਾਇਰ ਵਾਲਾ ਏਰੀਆ ਹੈਗਾ ਤੇ ਸਾਨੂੰ ਕੋਈ ਪ੍ਰੋਫਿਟੇਬਲ ਨਹੀਂ, ਉਹਨਾਂ ਨੇ ਕੈਂਸਲ ਕਰ ਦਿੱਤੀ। ਸੋ ਉੱਥੇ ਘਰ ਵਿਕਣੇ ਜਿਹੜੇ ਆ ਉਹ ਸਲੋ ਹੋ ਗਏ ਹੈਗੇ। ਸੋ ਪਹਿਲੀ ਗੱਲ ਤਾਂ ਇਹ ਆ ਵੀ ਜਿੰਨੇ ਵੀ ਆਪਣੇ ਸਰੋਤੇ ਘਰ ਖਰੀਦ ਰਹੇ ਹੈਗੇ ਆ, ਵੈਸੇ ਤਾਂ ਰੀਅਲ ਸਟੇਟ ਮਾਰਕੀਟ ਵੈਸੇ ਹੀ ਸਲੋ ਹੈਗੀ ਆ, ਮੇਕ ਸ਼ੋਰ ਕਰੋ ਵੀ ਉਹ ਉਸੇ ਟਾਈਮ ਆਪਣੇ ਕਿਸੇ ਵੀ ਇੰਸ਼ੋਰੈਂਸ ਬ੍ਰੋਕਰ ਨੂੰ ਕਾਲ ਕਰ ਲਓ ਵੀ ਇਹਦੀ ਇੰਸ਼ੋਰੈਂਸ ਹੋ ਸਕਦੀ ਆ ਕਿ ਨਹੀਂ ਹੋ ਸਕਦੀ। ਬਹੁਤ ਵਾਰੀ ਮੈਂ ਸਿਚੁਏਸ਼ਨ ਦੇਖੀ ਆ ਵੀ ਇੰਸ਼ੋਰੈਂਸ ਨਹੀਂ ਹੁੰਦੀ, ਜੇ ਹੁੰਦੀ ਆ ਮਹਿੰਗੀ ਬਹੁਤ ਹੁੰਦੀ ਆ। ਸੋ ਕਈ ਸਿਚੁਏਸ਼ਨਸ ਇਹ ਵੀ ਆਉਂਦੀਆਂ ਵੀ ਜਿਹੜਾ ਸੈਲਰ ਆ ਉਹਨੇ ਵੀ ਕਲੇਮ ਲਿਆ, ਉਹ ਵੀ ਰੈਕਡ 'ਚ ਆਉਂਦਾ ਵੀ ਉਹਦਾ ਕਲੇਮ ਕਿੱਦਾਂ ਦਾ ਸੀ, ਉਹਦਾ ਵਾਟਰ ਡੈਮੇਜ ਦਾ ਸੀ, ਉਹ ਫਿਕਸ ਹੋ ਗਿਆ ਜਾਂ ਨਹੀਂ ਹੋ ਗਿਆ। ਸੋ ਇਹ ਜ਼ਰੂਰ ਕਰੋ। ਦੂਸਰੇ ਨੰਬਰ ਤੇ ਇਹ ਆ ਵੀ ਆਟੋ ਇੰਸ਼ੋਰੈਂਸ ਦੇ ਮਾਮਲੇ 'ਚ ਬੜੇ ਧਿਆਨ ਦੇ ਨਾਲ ਚਲਾਓ। ਜੇ ਅੱਜ ਦੀ ਡੇਟ ਤੁਹਾਨੂੰ 2 ਟਿਕਟਾਂ ਵੀ ਹੈਗੀਆਂ ਨਾ ਤੇ ਨਵੀਂ ਇੰਸ਼ੋਰੈਂਸ ਲੈਣੀ ਆ, 90% ਚਾਂਸ ਆ ਵੀ ਤੁਹਾਨੂੰ ਉਹ ਇੰਸ਼ੋਰੈਂਸ ਮਿਲਣੀ ਨਹੀਂ। ਜੇ ਮਿਲੂਗੀ ਵੀ, ਉਹ ਇੰਨੀ ਜ਼ਿਆਦਾ ਮਹਿੰਗੀ ਹੋਊਗੀ ਤੁਸੀਂ ਅਫੋਰਡ ਨਹੀਂ ਕਰ ਸਕਦੇ। ਸੋ ਡਰਾਈਵ ਬਹੁਤ ਕੇਅਰਫੁਲੀ ਕਰੋ। ਅੱਜ ਦੀ ਡੇਟ 'ਚ ਲਗਭਗ ਸਾਰੀਆਂ ਇੰਸ਼ੋਰੈਂਸ ਕੰਪਨੀਆਂ ਤੁਹਾਡੀ ਹੁਣ ਉਹ ਮਾਈਲੇਜ ਚੈੱਕ ਕਰਨ ਲੱਗ ਪਈਆਂ। ਪਹਿਲਾਂ ਏਦਾਂ ਦਾ ਸਿਸਟਮ ਨਹੀਂ ਹੁੰਦਾ ਸੀ। ਜਿੰਨਾ ਕੁ ਜੀ ਮੈਂ 5000 ਮੀਲ ਚਲਾਣਾ, 8000 10000, ਉਹ ਹੁਣ ਥਰਡ ਪਾਰਟੀ ਵੈਰੀਫਿਕੇਸ਼ਨ ਕਰਦੀਆਂ, ਜਿੱਥੇ ਸਮੌਗ ਚੈੱਕ ਹੁੰਦਾ, ਤੁਹਾਡੀ ਕੋਈ ਮਕੈਨਿਕ ਦੇ ਕੋਲ ਤੁਸੀਂ ਕੋਈ ਸਰਵਿਸ ਕਰਾਣੇ ਹੈਗੇ ਆ। ਸੋ ਉਹ ਸਾਰਾ ਕੁਝ ਹੁੰਦਾ। ਸੋ ਇਹ 'ਚ ਕੋਈ ਸ਼ੱਕ ਨਹੀਂ ਹੈ ਵੀ ਆਉਣ ਵਾਲੇ ਸਮੇਂ 'ਚ ਤੁਹਾਡੀਆਂ ਆਟੋ ਦੇ, ਹੋਮ ਦੇ ਰੇਟ 10 20 30 40% ਤੱਕ ਵੀ ਵਧਣਗੇ। ਕਿਉਂਕਿ ਜੇ ਇੰਸ਼ੋਰੈਂਸ ਕੰਪਨੀਆਂ ਨੇ ਜਾਣਾ ਸ਼ੁਰੂ ਕਰਤਾ, ਜਿਸ ਹਿਸਾਬ ਨਾਲ ਜਾ ਰਹੀਆਂ ਆ, ਬਿਜ਼ਨਸ ਉਹਨੇ ਬੰਦ ਕਰਨਾ ਸ਼ੁਰੂ ਕਰਤਾ ਵੀ ਨਹੀਂ ਅਸੀਂ ਨਵਾਂ ਬਿਜ਼ਨਸ ਲਿਖਣਾ। ਸੋ ਜਿਹੜੀਆਂ ਕੰਪਨੀਆਂ ਲਿਖਦੀਆਂ ਉਹਨਾਂ ਨੇ ਰੇਟ ਬਹੁਤ ਵਧਾਉਣੇ ਸ਼ੁਰੂ ਕਰ ਦਿੱਤੇ ਆ। ਤੁਸੀਂ ਕਿਸੇ ਵੀ ਇੰਸ਼ੋਰੈਂਸ ਏਜੰਟ ਨੂੰ ਕਾਲ ਕਰਕੇ ਦੇਖ ਲਿਓ, ਇੰਸ਼ੋਰੈਂਸ ਕੰਪਨੀਆਂ ਨੇ ਉਹ ਬੰਦ ਕਰਤਾ ਵੀ ਅਸੀਂ ਨਵਾਂ ਬਿਜ਼ਨਸ ਨਹੀਂ ਲਿਖਣਾ। ਜੇ ਲਿਖਣਾ ਵੀ ਉਹ ਬੜੇ ਘੱਟ ਵੀ ਪਰ ਏਜੰਟ ਤੁਸੀਂ ਜੀ 2 ਪਾਲਿਸੀਆਂ 10 ਪਾਲਿਸੀ ਲਿਖ ਸਕਦੇ ਹੈਗੇ ਆ। ਸੋ ਬਹੁਤ ਸਿਚੁਏਸ਼ਨ ਬੈਡ ਆ। ਸੋ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਸਾਰੇ ਬੜੇ ਡਰਾਈਵ ਕਰੋ ਬੜੇ ਧਿਆਨ ਦੇ ਨਾਲ। ਮੇਕ ਸ਼ੋਰ ਕਰੋ ਤੁਹਾਨੂੰ ਕੋਈ ਟਿਕਟ ਵਗੈਰਾ ਨਾ ਮਿਲੇ, ਐਕਸੀਡੈਂਟ ਤੋਂ ਬਚੋ। ਤੇ ਜੇ ਟਿਕਟ ਕਿਸੇ ਨੂੰ ਮਿਲਦੀ ਵੀ ਆ ਅਨਫੋਰਚੂਨੇਟਲੀ, ਤੇ ਕੋਸ਼ਿਸ਼ ਕਰੋ ਉਹਦਾ ਸਕੂਲ ਲਾ ਲਓ। ਜੀ। ਕਿਉਂਕਿ ਆਪਾਂ ਬਹੁਤ ਢਿੱਲ ਮੱਠ ਕਰ ਦਿੰਦੇ ਆ। ਇੰਸ਼ੋਰੈਂਸ ਬਹੁਤ ਮਹਿੰਗੀ ਹੋਣ ਜਾ ਰਹੀ ਆ। ਹਰ ਰੋਜ਼ ਸਾਨੂੰ ਕਾਲਾਂ ਆਉਂਦੀਆਂ ਆ, ਦੇਖ
ਇਹ ਨਹੀਂ ਇਹ ਜਿਹੜੀ ਮਹਿੰਗੀ ਹੋ ਗਈ ਦੂਜੀ ਸਸਤੀ, ਦੂਜੀ ਲਿਖ ਨਹੀਂ ਰਹੀ। ਸੋ ਇਸ ਕਰਕੇ ਇੱਕ ਬਹੁਤ ਵੱਡੀ ਪ੍ਰੋਬਲਮ ਇਸ ਟਾਈਮ ਕੈਲੀਫੋਰਨੀਆ ਸਟੇਟ ਤੋਂ ਜਾ ਰਹੀ ਹੈਗੀ ਆ। ਆਟੋ ਇੰਸ਼ੋਰੈਂਸ, ਹੋਮ ਇੰਸ਼ੋਰੈਂਸ, ਮੈਜੋਰਿਟੀ 'ਚ ਇੰਸ਼ੋਰੈਂਸ ਕੰਪਨੀਆਂ ਲਿਖ ਨਹੀਂ ਰਹੀਆਂ, ਜਿਹੜੀਆਂ ਲਿਖ ਵੀ ਰਹੀਆਂ ਆ ਉਹਨਾਂ ਦੇ ਰੇਟਸ ਬਹੁਤ ਹਾਈ ਹੈਗੇ ਆ। ਪਰ ਸਟਿਲ ਫਿਰ ਵੀ ਜੇ ਕਿਸੇ ਨੂੰ ਕੋਈ ਕੁਐਸਚਨ ਹੋਇਆ ਤੇ ਜਰੂਰ ਤੁਸੀਂ ਖਾਲਸਾ ਇੰਸ਼ੋਰੈਂਸ ਏਜੰਸੀ ਕਾਲ ਕਰ ਲਿਓ। ਸਾਡਾ ਟੈਲੀਫੋਨ ਨੰਬਰ ਹੈਗਾ 4082722500 ਤੇ ਲਾਇਸੈਂਸ ਨੰਬਰ ਹੈਗਾ 0F89805। ਜੀ ਬਿਲਕੁਲ ਜੀ, 4082722500 ਤੇ ਇਹਨਾਂ ਨਾਲ ਸੰਪਰਕ ਕਰ ਲਿਓ ਜੀ। ਸਮਾਂ ਵੀ ਆਪਣੇ ਪ੍ਰੋਗਰਾਮ ਦਾ ਜਿਹੜਾ ਹੁਣ ਸਮਾਪਤ ਹੈ ਜੀ। ਮਿਲਦੇ ਹਾਂ ਜੀ ਫਿਰ ਆਪਾਂ ਅਗਲੀ ਵਾਰ। ਬੜੀ ਮਿਹਰਬਾਨੀ ਹਰਜੋਤ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ।